ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 21 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅੱਜ ਦੇ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਟਰੈਕਿੰਗ ਬਾਰੇ ਵਿਸ਼ੇਸ਼ ਗੱਲਬਾਤ ਕਰਦੇ ਹੁੰਦੇ ਹਾਂ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਿਆ ਨੂੰ। ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਹੈਲਥ ਇੰਸ਼ੋਰੈਂਸ ਜੇ ਤੁਸੀਂ ਕਰਵਾਉਣੀ ਆ ਕਵਰਡ ਕੈਲੀਫੋਰਨੀਆ ਦੇ ਤਹਿਤ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੇ ਆ, ਉਸ ਦੇ ਲਈ ਅਪਲਾਈ ਕਰਨਾ ਆ। ਵਿਜ਼ਟਰ ਇੰਸ਼ੋਰੈਂਸ ਦੇ ਲਈ ਅਪਲਾਈ ਕਰਨਾ ਆ ਜਾਂ ਲਾਈਫ ਇੰਸ਼ੋਰੈਂਸ ਲੈਣੀ ਹੈ ਤਾਂ ਕਾਲ ਕਰੋ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੇਰੀਓ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, OCI ਕਾਰਡ, ਵੀਜ਼ਾ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਪਾਰਟਸ ਖਰੀਦ ਸਕਦੇ ਹੋ। ਆਫਟਰ ਮਾਰਕੀਟ ਪਾਰਟਸ ਦੇ ਨਾਲ OEM ਪਾਰਟਸ ਅਵੇਲੇਬਲ ਨੇ ਵਾਜਿਬ ਕੀਮਤਾਂ ਤੇ। ਦੋ ਲੋਕੇਸ਼ਨਸ ਨੇ, ਟਰਲਕ ਤੇ ਸਟਾਕਟਨ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698। ਜੀ ਸਰੋਤਿਓ, ਅੱਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੋ ਲਾਈਵ ਪ੍ਰੋਗਰਾਮ ਆ ਉਹ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਤੁਸੀਂ ਇਸ ਟਾਈਮ ਦੇਖ ਰਹੇ ਹੋ। ਰਾਈਟ ਨਾਓ ਆਨੰਦਗੜ੍ਹ ਸਾਹਿਬ ਤੋਂ ਲਾਈਵ ਪ੍ਰੋਗਰਾਮ ਚੱਲ ਰਿਹਾ ਆ। ਆਉਣ ਵਾਲੇ 5-6 ਦਿਨ ਵੱਖ-ਵੱਖ ਇਤਿਹਾਸਿਕ ਜਿਹੜੇ ਗੁਰੂ ਘਰ ਆ ਉਹਨਾਂ ਤੋਂ ਜੋ ਲਾਈਵ ਪ੍ਰੋਗਰਾਮ ਆ ਉਹ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਫੇਸਬੁੱਕ ਦੇ ਉੱਤੇ ਦੇਖ ਸਕਦੇ ਹੋ। ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਟੇਸ਼ਨਸ ਹੈਗੇ ਉਹਨਾਂ ਦੇ ਉੱਤੇ ਵੀ ਤੁਹਾਨੂੰ ਜਿਹੜੇ ਕੁਝ ਪ੍ਰੋਗਰਾਮ ਆ ਉਹ ਸੁਣਾਏ ਜਾਣ। ਪਰ ਜਿਸ ਟਾਈਮ ਆਪਾਂ ਤੁਹਾਡੇ ਨਾਲ ਇਹ ਪ੍ਰੋਗਰਾਮ ਕਰ ਰਹੇ ਹਾਂ, ਲਾਈਵ ਆਨੰਦਗੜ੍ਹ ਸਾਹਿਬ ਤੋਂ ਪ੍ਰੋਗਰਾਮ ਚੱਲ ਰਿਹਾ। ਬਹੁਤ ਹੀ ਵਧੀਆ ਪ੍ਰੋਗਰਾਮ, ਕੀਰਤਨ ਦਰਬਾਰ ਹੋ ਰਿਹਾ, ਕਵੀ ਦੇਖਿਓ ਜ਼ਰੂਰ। ਬਹੁਤ ਵਧੀਆ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਕਿਲ੍ਹਾ ਆਨੰਦਗੜ੍ਹ ਸਾਹਿਬ ਜੋ ਗੁਰਦੁਆਰਾ ਸਾਹਿਬ ਆ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਆ, ਉੱਥੋਂ ਇਹ ਜਿਹੜੇ ਸਮਾਗਮ ਅੱਜ ਜਿਹੜਾ ਸਿੱਧਾ ਪ੍ਰਸਾਰਣ ਆ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਉਹ ਸਰਵਣ ਕਰ ਰਹੇ ਹੈਗੇ ਆ। ਤੇ ਇੱਦਾਂ ਹੀ ਜਿਹੜਾ ਆ ਆਉਂਦੇ 6-7 ਦਿਨ ਇੱਦਾਂ ਹੀ ਲਗਾਤਾਰ ਜਿਹੜਾ ਆ ਉਹ ਚੱਲਦਾ ਰਹਿਣਾ ਆ। 28 ਦਸੰਬਰ ਤੱਕ ਇਹ ਜਿਹੜੇ ਸਮਾਗਮ ਆ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲ ਦੇ ਉੱਤੇ ਚੱਲਦੇ ਰਹਿਣਗੇ। ਤੇ ਹੁਣ ਜਿਹੜਾ ਆਪਾਂ ਟਰੱਕਿੰਗ ਦੀਆਂ ਖਬਰਾਂ ਵੱਲ ਨੂੰ ਵੀ ਵੱਧਦੇ ਹਾਂ। ਤੇ ਬਾਕੀ ਸਰੋਤਿਓ, ਜੇ ਟਰੱਕਿੰਗ ਦੇ ਤੁਹਾਡੇ ਕੋਈ ਸਵਾਲ ਨੇ, ਕੋਈ ਕੁਐਸਚਨ ਨੇ, ਉਸ ਦੇ ਲਈ ਤੁਸੀਂ ਕਾਲ ਵੀ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਤੇ ਰਮਨ ਜੀ, ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਹੌਲੀਡੇ ਸੀਜ਼ਨ ਦੇ ਵਿੱਚ ਅਕਸਰ ਤਾਂ ਹੁੰਦੀ ਆ ਮਾਰਕੀਟ ਕਾਫੀ ਜ਼ਿਆਦਾ ਫਰੇਟ ਜਿਹੜਾ ਉਹ ਜਾ ਰਿਹਾ ਹੁੰਦਾ ਆ। ਇਸ ਟਾਈਮ ਕੀ ਸਥਿਤੀ ਚੱਲ ਰਹੀ ਹੈ? ਬਿਲਕੁਲ ਰਾਜਨ, ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਕਾਫੀ ਕਹਿ ਲਓ ਵੀ ਸਿਮਿਲਰ ਸਿਚੁਏਸ਼ਨ ਹੈਗੀ ਆ। ਜਿਹੜੀਆਂ ਕਾਫੀ ਚੀਜ਼ਾਂ ਅਸੀਂ ਦੇਖ ਰਹੇ ਜਿਹਦੇ ਵਿੱਚ ਕਿ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਜਿਹੜਾ ਹੈਗਾ ਫਰੇਟ ਵੀ ਘੱਟ ਹੈਗਾ। ਤੇ ਸਟਿਲ ਕਪੈਸਿਟੀ ਜਿਹੜੀ ਆ ਉਹ ਸਟਿਲ ਉਵੇਂ ਦੀ ਉਵੇਂ ਬਰਕਰਾਰ ਹੈਗੀ ਆ। ਔਰ
ਜਿਹੜੇ ਸੀਐਚ ਰੋਬਿਨਸਨ ਦੇ ਚੀਫ ਹੈਗੇ ਆ ਉਹਨਾਂ ਵੱਲੋਂ ਵੀ ਇਹ ਚੀਜ਼ ਕਹੀ ਗਈ ਆ ਕਿ ਅਨਐਕਸਪੈਕਟਡਲੀ ਜਿਹੜਾ ਇਹ ਚੀਜ਼ ਹੈਗੀ ਆ ਜਿਹੜੀ ਆਪਣੀ ਕੈਪੈਸਿਟੀ ਹੈਗੀ ਆ ਬੜੀ ਲਿੰਗਰ ਔਨ ਕਰ ਰਹੀ ਹੈ ਇਸ ਵਾਰੀ ਬਹੁਤ ਲੌਂਗ ਟਰਮ ਕੈਪੈਸਿਟੀ ਜਿਹੜੀ ਆ ਉਹ ਟਿਕੀ ਹੋਈ ਆ ਕੈਪੈਸਿਟੀ ਜਿਹੜੀ ਆ ਉਹ ਘਟ ਨਹੀਂ ਰਹੀ ਹੈਗੀ ਔਰ ਉਹਨਾਂ ਨੇ ਵੀ ਪ੍ਰੋਡਕਸ਼ਨ ਜਿਹੜੀ ਕੀਤੀ ਹੈ ਕਿ 2024 ਦਾ ਜਿਹੜਾ ਸੈਕੰਡ ਹਾਫ ਹੈਗਾ ਉਹਦੇ ਵਿੱਚ ਕੁਝ ਸੁਧਰਨ ਦੀ ਆਸ ਹੈਗੀ ਆ ਜਿਹੜਾ ਔਰ ਆਪਾਂ ਵੀ ਸੈਕੰਡ ਕੁਆਟਰ ਦੀ ਗੱਲ ਕਰਦੇ ਸੀਗੇ ਹਮੇਸ਼ਾ ਤੋਂ ਆਪਾਂ ਜਦੋਂ ਤੋਂ ਗੱਲ ਕਰ ਰਹੇ ਹਾਂ ਆਪਾਂ ਸੈਕੰਡ ਕੁਆਟਰ ਦੀ ਗੱਲ ਕਰ ਰਹੇ ਹਾਂ ਕਿ ਸੈਕੰਡ ਕੁਆਟਰ ਸਟਾਰਟ ਹੋਣ ਦੇ ਨਾਲ ਜਿਹੜਾ ਆ ਇਹ ਫਰਕ ਪਏਗਾ ਪਰ ਹਾਲ ਦੀ ਘੜੀ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਮਤਲਬ ਕਿ ਡੈਲੀਕੇਟ ਜੀ ਬਣੀ ਹੋਈ ਹੈ ਇੱਕ ਤਾਂ ਜਿਹੜਾ ਆਪਣਾ ਪੈਨਾਮਾ ਕਨਾਲ ਆ ਉਹਦਾ ਕਰਕੇ ਵੀ ਫਰੇਟ ਕੱਟ ਹੈਗਾ ਆ ਜੇ ਆਪਾਂ ਈਸਟ ਕੋਸਟ ਦਾ ਦੇਖੀਏ ਜਿਹੜੀਆਂ ਜਾਰਜੀਆ ਜਦੋਂ ਆਪਾਂ ਕੋਵਿਡ ਦੇ ਟਾਈਮ ਤੇ ਆਪਣਾ ਕੈਲੀਫੋਰਨੀਆ ਦਾ ਫਰੇਟ ਜਿਹੜਾ ਇੱਧਰਲੀ ਪੋਰਟਸ ਦਾ ਫਰੇਟ ਆ ਉਹ ਬਹੁਤ ਜ਼ਿਆਦਾ ਡਿਵਰਟ ਹੋ ਗਿਆ ਸੀਗਾ ਜਾਰਜੀਆ ਵੱਲ ਨੂੰ ਉਹ ਫਰੇਟ ਜਿਹੜਾ ਇਸ ਵੇਲੇ ਜਾਰਜੀਆ ਜਿਹੜੀ ਆ ਲੇਟੈਸਟ ਕੈਜੂਅਲਟੀ ਮੰਨੀ ਜਾ ਰਹੀ ਆ ਉਸ ਸਮੇਂ ਦੀ ਕਿਉਂਕਿ ਜਾਰਜੀਆ ਤੇ ਜਿਹੜੀ ਆਪਣੀ ਹੈਗੀ ਆ ਹਿਊਸਟਨ ਮਾਰਕੀਟ ਆ ਇਹਨਾਂ ਨੇ ਕਾਫੀ ਫਰੇਟ ਜਿਹੜਾ ਉਦੋਂ ਗੇਨ ਕੀਤਾ ਸੀਗਾ ਕੈਲੀਫੋਰਨੀਆ ਦਾ ਜਿਹੜਾ ਕਿ ਇੱਧਰੋਂ ਟੁੱਟ ਕੇ ਜਿਹੜਾ ਸ਼ਿਪ ਰਿਹਾ ਉੱਧਰ ਚਲਾ ਗਿਆ ਸੀਗਾ ਉਸ ਪੋਰਟ ਤੇ ਕਿਉਂਕਿ ਇਹ ਪੋਰਟ ਬਹੁਤ ਜ਼ਿਆਦਾ ਸਟਕ ਸੀ ਸੋ ਉਹ ਵੀ ਜਿਹੜਾ ਫਰੇਟ ਹੈਗਾ ਉਹ ਵੀ ਬੇਸਿਕਲੀ ਮੂਵ ਬੈਕ ਹੋ ਗਿਆ ਕੈਲੀਫੋਰਨੀਆ ਨੂੰ ਕਾਫੀ ਰੀਗੇਨ ਕਰ ਲਿਆ ਹੈਗਾ ਕੈਲੀਫੋਰਨੀਆ ਨੇ ਪਰ ਸਟਿਲ ਜਿਹੜੀ ਉਹ ਸਿਚੁਏਸ਼ਨ ਹੈਗੀ ਆ ਜੇ ਉਹ ਜਿਉਂਦੀ ਤਿਉਂ ਹੈਗੀ ਆ ਮਾਰਕੀਟ ਜਿਹੜੀ ਆ ਕਾਫੀ ਡਾਊਨ ਹੈਗੀ ਆ ਜਿੱਦਾਂ ਆਪਾਂ ਪਿਛਲੇ 2-3 ਹਫ਼ਤਿਆਂ ਤੋਂ ਗੱਲ ਕਰਦੇ ਆ ਰਹੇ ਆ ਵੀ ਪੈਨਾਮਾ ਕਨਾਲ ਦੇ ਕਰਕੇ ਵੀ ਆਲਮੋਸਟ ਲਾਈਕ 8-9-10% ਦੇ ਲਾਗੇ ਜਿਹੜੇ ਲੋਡ ਆ ਉਹ ਘਟੇ ਹੈਗੇ ਆ ਤੇ ਜੇ ਆਪਾਂ ਈਸਟ ਕੋਸਟ ਦੀ ਜਾਰਜੀਆ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਉੱਧਰੋਂ ਜਿਹੜਾ ਫਰੇਟ ਹੈਗਾ ਉਹ ਵੀ ਮੂਵ ਆਊਟ ਹੋਇਆ ਸੋ ਉੱਧਰਲੀ ਜਿਹੜੀ ਕਮਿਊਨਿਟੀ ਹੈਗੀ ਉੱਧਰਲੀ ਜਿਹੜੀ ਟਰਕਿੰਗ ਹੈਗੀ ਉਹਨਾਂ ਉੱਤੇ ਕਾਫੀ ਅਸਰ ਪਿਆ ਹੈਗਾ ਇਸ ਚੀਜ਼ ਦਾ ਕਿਉਂਕਿ ਫਰੇਟ ਜਿਹੜਾ ਆਪਣੇ ਕੋਵਿਡ ਟਾਈਮ 'ਚ ਉੱਧਰ ਬਹੁਤ ਜ਼ਿਆਦਾ ਹੋ ਗਿਆ ਸੀ ਉਹ ਬਿਲਕੁਲ ਹੁਣ ਸੁੱਕ ਗਿਆ ਹੈਗਾ ਉੱਧਰੋਂ ਘਟ ਗਿਆ ਹੈਗਾ ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਕੋਈ ਮੈਂ ਕਹਾਂ ਵੀ ਗੁੱਡ ਨਹੀਂ ਹੈਗੀ ਜੇ ਆਪਾਂ ਗੱਲ ਕਰੀਏ ਕਿਉਂਕਿ ਫਰੇਟ ਡੈਫੀਨੇਟਲੀ ਬਹੁਤ ਘੱਟ ਹੈਗਾ ਮੈਂ ਜਿੰਨੀਆਂ ਵੀ ਕੰਪਨੀਜ਼ ਨਾਲ ਗੱਲ ਕਰਦਾ ਹੈਗਾ ਜਿੰਨੇ ਜਣਿਆਂ ਦੀ ਵੀ ਗੱਲ ਕਰਦਾ ਹੈਗਾ ਉਹ ਕਹਿੰਦੇ ਵੀ ਲੋਡ ਦੀ ਅਵੇਲੇਬਿਲਿਟੀ ਬਹੁਤ ਘੱਟ ਹੈਗੀ ਆ ਔਰ ਲੋਡ ਦੀ ਅਵੇਲੇਬਿਲਿਟੀ ਘੱਟ ਹੋਣ ਦੇ ਨਾਲ ਨਾਲ ਮੈਂ ਬਹੁਤ ਲੋਕਾਂ ਨਾਲ ਗੱਲ ਕਰ ਰਿਹਾ ਹੈਗਾ ਅੱਜ ਕੱਲ੍ਹ ਹੁਣ ਫੋਨ ਕਾਲਸ ਬਹੁਤ ਆਉਂਦੀਆਂ ਹੈਗੀਆਂ ਠੀਕ ਹੈ ਇਸ ਸਿਚੁਏਸ਼ਨ ਦੇ ਬਾਰੇ 'ਚ ਪਰ ਮੈਨੂੰ ਇਹ ਫੀਲ ਹੁੰਦਾ ਕਿ ਬਹੁਤ ਜਾਣੇ ਜਿਹੜੇ ਟਰਕਿੰਗ ਦੇ ਵਿੱਚ ਐਸੇ ਹੈਗੇ ਆ ਜਿਨ੍ਹਾਂ ਨੂੰ ਕਿ ਟਰਕਿੰਗ ਦੀ ਉਹ ਨੌਲੇਜ ਜਿਹੜੀ ਕਿ ਹੋਣੀ ਚਾਹੀਦੀ ਉਹ ਨਹੀਂ ਹੈਗੀ ਸੋ ਉਹ ਸਕ੍ਰੈਂਬਲ ਕਰ ਰਹੇ ਹੈਗੇ ਟਰਾਈ ਟੂ ਸਟੇ ਅਪ ਅਬਾਊਟ ਦਾ ਵਾਟਰ ਹੈ ਨਾ ਉਹਨਾਂ ਦੀ ਪ੍ਰੋਬਲਮ ਵੀ ਕਾਫੀ ਆ ਬਟ ਓਵਰਆਲ ਜਿਹੜੀ ਇੰਡਸਟਰੀ ਆ ਉਹ ਡੈਫੀਨੇਟਲੀ ਡਾਊਨ ਹੈਗੀ ਆ ਜਾਂ ਸਟੇਬਲ ਨਹੀਂ ਹੋ ਰਹੀ ਹੈਗੀ ਜੀ ਸੋ ਜਿਹੜੇ ਐਕਸਪਰਟ ਆ ਉਹ ਇਹ ਕਹਿ ਰਹੇ ਆ ਵੀ ਗ੍ਰੇਟ ਟਰਕਿੰਗ ਰਿਸੈਸ਼ਨ ਚੱਲ ਰਿਹਾ ਜੋ ਓਵਰਆਲ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪਾ ਰਿਹਾ ਕਹਿੰਦੇ ਵੀ ਅਮਰੀਕਨ ਟਰਕਿੰਗ ਕੰਪਨੀਜ਼ ਇਸ ਟਾਈਮ ਡਾਰਕ ਟਾਈਮ 'ਚ ਆ ਇਹ 'ਚ ਕੋਈ ਝੂਠ ਨਹੀਂ ਹੈਗਾ ਜਿੰਨੇ ਵੀ ਆਪਾਂ ਸਰੋਤੇ ਸਾਨੂੰ ਮਿਲਦੇ ਵੀ ਰਹਿੰਦੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਰਹਿੰਦੇ ਆ ਪਰ ਕਈ ਕਹਿੰਦੇ ਰਹਿੰਦੇ ਦੇਖੋ ਜੀ ਇਹ ਤਾਂ ਐਵੇਂ ਮਾਰੀ ਜਾਂਦੇ ਆ ਪਰ ਅੱਜ ਦੀ ਸਿਚੁਏਸ਼ਨ ਇਹ ਹੈਗੀ ਆ ਇੱਕ ਜੇਕੇਸੀ ਟਰਕਿੰਗ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਹੈਗੇ ਮਾਈਕ ਕਸ਼ਰਕਾਰੀ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਡੌਗ ਫਾਈਟ ਵਾਲੀ ਗੱਲ ਚੱਲ ਰਹੀ ਅੱਜ ਦੀ ਡੇਟ ਦੇ ਵਿੱਚ ਟਰੱਕਰ ਤੇ ਟਰਕਿੰਗ ਕੰਪਨੀਆਂ ਦੇ ਵਿੱਚ ਲੋਡਸ ਨੂੰ ਲੈ ਕੇ ਸੋ ਸਿਚੁਏਸ਼ਨ ਇਹ ਆ ਵੀ ਈਵਨ ਪਿਛਲੇ 2 ਮਹੀਨੇ ਪਹਿਲਾਂ ਜੈਲੋ ਕਾਰਪੋਰੇਸ਼ਨ ਵਰਗੀ ਜਿਹਦੇ 30,000 ਦੇ EMPLOYEE ਸੀ ਕੌਨਵੇ ਵਰਗੀ ਜਿਹਦੇ ਕੋਲ $3.8 ਬਿਲੀਅਨ ਦੇ ਇਨਵੈਸਟਰ ਸੀ ਉਹਨਾਂ ਨੇ ਜਿਹੜੀ ਆ ਬੈਂਕਰਪਸੀ ਕਰ ਦਿੱਤੀ ਆਪਾਂ ਸਾਰੇ ਇੱਥੇ ਵੀ ਡਿਸਕਸ ਕਰਦੇ ਰਹੇ ਵੀ ਨਹੀਂ ਗਵਰਨਮੈਂਟ ਨੇ ਜੈਲੋ ਕਾਰਪ ਨੂੰ ਬਚਾ ਲੈਣਾ ਪਰ ਨਹੀਂ ਹੁਣ ਉਹਦੇ ਜਿਹੜੇ ਆ ਉਹਦਾ ਜਿਹੜਾ ਸਮਾਨ ਵੀ ਰੀਅਲ ਸਟੇਟ ਵੀ ਜਿਹੜੀ ਆ ਉਹ ਵਿਕਣੀ ਸ਼ੁਰੂ ਹੋ ਗਈ ਆ ਸੋ ਸਿਚੁਏਸ਼ਨ ਪਹਿਲਾਂ ਥੈਂਕਸ ਗਿਵਿੰਗ ਨੂੰ ਲੈ ਕੇ ਸੀ ਥੈਂਕਸ ਗਿਵਿੰਗ ਵੀ ਕਹਿੰਦੇ ਕੋਈ ਬਾਹਲੀ ਗੁੱਡ ਨਹੀਂ ਰਹੀ ਹੁਣ ਕ੍ਰਿਸਮਸ ਆਣੀ ਆ ਇਹ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਇਹ ਕਹਿੰਦੇ ਵੀ ਟਰੱਕਰ ਜਿਹੜੇ ਸੀਗੇ 100 ਮਾਈਲ ਪਰ ਆਵਰ ਦੇ ਹਿਸਾਬ ਨਾਲ ਜਾ ਰਹੇ ਸੀ ਜਿੱਦਾਂ ਤੁਸੀਂ ਇਹ ਸੋਚੋ ਇਕਨੋਮੀ ਵਾਈਜ਼ ਦੈਨ ਆਲ ਆਫ ਸਡਨ ਇਹ ਹਾਲਟ ਆ ਗਿਆ ਕੁਝ ਮਹੀਨਿਆਂ ਦੇ ਵਿੱਚ 5-7 ਮਹੀਨਿਆਂ ਦੇ ਵਿੱਚ ਸੋ ਸਿਚੁਏਸ਼ਨ ਕੋਵਿਡ ਤੋਂ ਪਹਿਲਾਂ ਲੋਕਾਂ ਕੋਲ ਪੈਸੇ ਵੀ ਸੀ ਲੋਕਾਂ ਨੇ ਕੋਵਿਡ ਦੇ ਦੌਰਾਨ ਪੈਸੇ ਖਰਚ ਵੀ ਲਏ ਤੇ ਹੁਣ ਉਹ ਜਿਹੜੇ ਆ ਪੈਸੇ ਆਪਣੇ ਉਹਨਾਂ ਕੋਲ ਹੈ ਵੀ ਨਹੀਂ ਹੈਗੇ ਤੇ ਲੇ ਆਫਸ ਵੀ ਸ਼ੁਰੂ ਹੋਈਆਂ ਹੈਗੀਆਂ ਆ
ਇਨਫਲੇਸ਼ਨ ਨੇ ਬਹੁਤ ਬੁਰਾ ਅਸਰ ਪਾਇਆ ਹੈ ਪੂਰੇ ਅਮਰੀਕਨ ਲੋਕਾਂ ਦੇ ਉੱਤੇ। ਲੋਕ ਕਹਿੰਦੇ ਵੀ ਆਪਣੀਆਂ ਬੈਲਟਸ ਨੂੰ ਟਾਈਟ ਕਰ ਰਹੇ ਹੈਗੇ ਆ ਰਾਈਟ ਨਾਓ, ਵੀ ਆਪਾਂ ਜਿਹੜੇ ਪੈਸੇ ਖਰਚਣੇ ਕਿੱਦਾਂ ਖਰਚਣੇ ਹੈਗੇ। ਸੋ ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਸਿਚੁਏਸ਼ਨ ਕਹਿੰਦੇ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨਾ ਕੋਈ ਬਾਹਲਾ ਗੁੱਡ ਨਹੀਂ ਹੈ ਅੱਜ ਦੀ ਡੇਟ 'ਚ, ਆਪਾਂ ਦੱਸ ਰਹੇ ਜੀ। ਇਹ ਸਥਿਤੀ ਦੇਖੋ ਬਦਲਦੀ ਰਹਿੰਦੀ ਆ। ਪਹਿਲਾਂ ਜਦੋਂ ਚੰਗਾ ਸੀ, ਜਦੋਂ ਚੜਾਅ ਸੀਗਾ, ਸਾਰਿਆਂ ਨੇ ਇਹੀ ਸੋਚਿਆ ਵੀ ਸ਼ਾਇਦ ਇਦਾਂ ਹੀ ਚੱਲਦਾ ਰਹਿਣਾ ਆ, ਪਰ ਉਦੋਂ ਵੀ ਇਹੀ ਗੱਲਾਂ ਸੀਗੀਆਂ ਵੀ ਜਿਹੜੀ ਚੀਜ਼ ਤਾਂ ਨੂੰ ਜਾਂਦੀ ਆ ਵੀ ਭਾਈ ਉਹ ਥੱਲੇ ਨੂੰ ਵੀ ਆਉਂਦੀ ਹੁੰਦੀ ਆ। ਤੇ ਆਪਾਂ ਉਹ ਦੇਖ ਰਹੇ ਆ, ਆਪਣੇ ਫੇਸਬੁੱਕ ਤੇ ਕਮੈਂਟ ਕਰ ਰਹੇ ਆ, ਕਹਿੰਦੇ ਵੀ 20 ਸਾਲਾਂ ਤੋਂ ਕਹਿੰਦੇ ਵੀ ਮੈਂ ਡਿਸਪੈਚ ਕਰ ਰਿਹਾ। ਜੈਕ ਸਿੰਘ ਕਹਿੰਦੇ ਆ, ਕਹਿੰਦੇ ਵੀ ਅੱਜ ਤਾਂ ਲੋ ਜਾਂ ਨੋ ਲੋਡ ਵਾਲਾ ਹੀ ਹਿਸਾਬ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਜੇ ਜਿਹੜਾ ਕੋਈ ਓਨਰ ਆਪਰੇਟਰ ਆ ਜਾਂ ਕੋਈ ਛੋਟੀਆਂ ਕੰਪਨੀਆਂ ਜਾਂ ਕਿੱਦਾਂ ਆ, ਇਹਨਾਂ ਦੇ ਲਈ ਸਭ ਤੋਂ ਜ਼ਿਆਦਾ ਟਫ ਸਿਚੁਏਸ਼ਨ ਫਿਰ ਇਹਨਾਂ ਦੇ ਲਈ ਬਣਦੀ ਆ ਕਿੱਥਾ ਕੀ ਕਹਿੰਦੇ ਰਾਜ ਵੀ ਜਿੱਦਾਂ ਹੁਣ ਵੀ ਵੋਲਿਊਮ ਵੀ ਘੱਟ ਆ, ਸਾਰਾ ਕੁਝ ਜਿੱਦਾਂ ਜਿਹੜਾ ਡਾਊਨ ਚੱਲ ਰਿਹਾ, ਤੇ ਸਭ ਤੋਂ ਜ਼ਿਆਦਾ ਰਿਸਕੀ ਇਸ ਟਾਈਮ ਇਹਨਾਂ 'ਚ ਕਿਹੜੇ ਆ? ਓਨਰ ਆਪਰੇਟਰ ਹੁੰਦੇ ਆ, ਉਹਨਾਂ ਨੂੰ ਜ਼ਿਆਦਾ ਆ, ਛੋਟੀਆਂ ਕੰਪਨੀਆਂ ਜ਼ਿਆਦਾ ਆ, ਜਾਂ ਸਾਰਿਆਂ ਦੇ ਲਈ ਇੱਕੋ ਜਿਹਾ ਹੀ ਆ ਵੀ ਸਥਿਤੀ ਜ਼ਿਆਦਾ ਔਖੀ ਆ? ਸਾਰਿਆਂ ਦੇ ਲਈ ਇੱਕੋ ਜਿਹਾ ਹੀ ਹੁੰਦਾ ਆ। ਇਹਦੇ ਵਿੱਚ ਹੁੰਦਾ ਹੈ ਕਿ ਜਿਹੜਾ ਓਨਰ ਆਪਰੇਟਰ ਹੈਗਾ ਉਹ ਇਫੈਕਟ ਉਹ ਵੀ ਹੁੰਦਾ ਆ ਬਿਕੋਜ਼ ਆਫ ਹਿਜ਼ ਓਨ ਆਪਣੀ ਪੇ ਰੋਲ ਦੇ ਕਰਕੇ, ਆਪ ਟਰੱਕ ਚਲਾਉਂਦਾ ਕਰਕੇ ਸ਼ਾਇਦ ਉਹਨਾਂ ਦੇ ਉੱਤੇ ਫਰਕ ਥੋੜਾ ਜਿਹਾ ਘੱਟ ਪੈਂਦਾ ਹੈਗਾ। ਫਰਕ ਤਾਂ ਸਾਰਿਆਂ ਨੂੰ ਪੈਂਦਾ ਹੈਗਾ, ਬਾਟਮ ਲਾਈਨ ਸਾਰਿਆਂ ਦੀ ਘਟਦੀ ਹੈਗੀ ਹੈ, ਨਾਟ ਕਿ ਕਿਸੇ ਦੀ ਘੱਟ ਕਿਸੇ ਦੀ ਵੱਧ ਘਟਦੀ ਆ। ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ, ਜਿਹੜੀਆਂ ਆਪਣੀਆਂ ਸਮਾਲ ਟੂ ਮਿਡ ਸਾਈਜ਼ ਕੰਪਨੀਜ਼ ਹੈਗੀਆਂ, ਉਹਨਾਂ ਦੇ ਵਿੱਚ ਬਹੁਤਾ ਜ਼ਿਆਦਾ ਫਰਕ ਪੈਂਦਾ ਹੈਗਾ ਕਿਉਂਕਿ ਉਹਨਾਂ ਦੇ ਵਿੱਚ ਜਦੋਂ ਟਰੱਕਿੰਗ ਕੰਪਨੀ ਜਿਹੜੀ ਆ ਉਹ ਗਰੋ ਕਰਦੀ ਆ, ਜਦੋਂ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਜਦੋਂ ਤੁਸੀਂ ਗਰੋਥ ਕਰਦੇ ਆ, ਅਨਪਲੈਨਡ ਗਰੋਥ ਜਦੋਂ ਟਰੱਕਿੰਗ ਕੰਪਨੀ ਕਰਦੀ ਆ, ਉਹ ਪਲੈਨਿੰਗ ਨਹੀਂ ਵਰਤਦੀ, ਉਹ ਕਾਹਲੀ ਦੇ ਵਿੱਚ ਗਰੋ ਹੁੰਦੀ ਆ ਔਰ ਟੂ ਬਿਗ ਗਰੋ ਹੁੰਦੀ ਆ, ਉੱਥੇ ਫਿਰ ਉਹਦੇ ਵਿੱਚ ਜਿਹੜੇ ਕੱਟ ਕਾਰਨਰਸ ਹੁੰਦੇ ਆ ਜਾਂ ਜਿਹੜੀਆਂ ਕੰਪਲਾਇੰਸ ਇਸ਼ੂਜ਼ ਖੜੇ ਹੋ ਜਾਂਦੇ ਆ, ਜਿਹੜੇ ਨਹੀਂ ਧਿਆਨ ਦਿੱਤਾ ਜਾਂਦਾ, ਔਰ ਉਹ ਚੀਜ਼ਾਂ ਜਦੋਂ ਇਹੋ ਜਿਹਾ ਮੌਸਮ ਆਉਂਦਾ ਆ, ਫਿਰ ਉਹ ਚੀਜ਼ਾਂ ਇਫੈਕਟ ਕਰਨੀਆਂ ਸ਼ੁਰੂ ਕਰਦੀਆਂ ਕਿਉਂਕਿ ਤੁਸੀਂ ਅਨਐਕਸਪੈਕਟਡਲੀ ਖਰਚੇ ਵਧਾ ਲੈਂਦੇ ਆ, ਅਨਐਕਸਪੈਕਟਡਲੀ ਸਾਰਾ ਕੁਝ ਵੱਧ ਜਾਂਦਾ ਆ ਤੇ ਪਲੈਨਡ ਗਰੋਥ ਨਹੀਂ ਹੁੰਦੀ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਸਮਾਲ ਟੂ ਮੀਡੀਅਮ ਸਾਈਜ਼ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਐਡਵਰਸਲੀ ਇਫੈਕਟਡ ਹੈਗੀਆਂ। ਮੀਡੀਅਮ ਸਾਈਜ਼ ਦੀਆਂ ਕੰਪਨੀਆਂ ਮੈਂ ਕਿਉਂ ਕਹਿ ਰਿਹਾ ਇਫੈਕਟਡ ਜ਼ਿਆਦੀਆਂ ਹੈਗੀਆਂ ਕਿਉਂਕਿ ਜਦੋਂ ਕੋਵਿਡ ਦਾ ਸਮਾਂ ਸੀਗਾ ਉਦੋਂ ਉਹਨਾਂ ਕੰਪਨੀਆਂ ਨੇ ਇੱਕ ਕਾਂਟਰੈਕਟ ਦੇ ਥੱਲੇ ਕੰਮ ਕੀਤਾ ਸੀਗਾ, ਜਦਕਿ ਬਾਹਰ ਰੇਟ ਸਪਾਟ ਰੇਟ ਜ਼ਿਆਦਾ ਸੀਗਾ। ਦੇ ਵਰ ਸਟਾਰਟ ਇਨ ਕਾਂਟਰੈਕਟ, ਇਹ ਸੋਚ ਕਾਂਟਰੈਕਟ 'ਚ ਬੈਠੇ ਸੀਗੇ ਕਿ ਇਹ ਜਿਹੜਾ ਆ ਅਲਟੀਮੇਟਲੀ ਕਾਂਟਰੈਕਟ ਜਿਹੜਾ ਆ ਉਹ ਫਿਰ ਵੀ ਪ੍ਰਵੇਲ ਕਰ ਜਾਣਾ, ਫਿਰ ਵੀ ਵਧੀਆ ਰਹਿ ਜਾਣਾ ਉਹਨਾਂ ਨੇ। ਸੋ ਉਸ ਮਾਰਕੀਟ 'ਚ ਜਦੋਂ ਕਿ ਜੇ 12,000 ਦਾ ਲੋਡ ਜਾਂਦਾ ਸੀਗਾ ਬਾਹਰ, 11,000 ਦਾ ਜਾਂਦਾ ਸੀਗਾ, ਦੇ ਵਰ ਸਟਿਲ ਡੂਇੰਗ ਇਟ ਫॉर 8,000, ਠੀਕ ਹੈ ਨਾ। ਉੱਥੇ ਵੀ ਉਸ ਮੀਡੀਅਮ ਸਾਈਜ਼ ਕੰਪਨੀ ਨੂੰ ਇਫੈਕਟ ਹੋਇਆ, ਉਹਨੇ ਉਹ ਪੈਸੇ ਜਿਹੜੇ 2-3,000 ਐਕਸਟਰਾ ਸੀ ਉਹ ਨਹੀਂ ਬਣਾਏ। ਉਸ ਤੋਂ ਬਾਅਦ ਜਦੋਂ ਇਹ ਜਿਹੜੀ ਸਪੌਟ ਮਾਰਕੀਟ ਹੈ ਬਹੁਤ ਜ਼ਿਆਦਾ ਥੱਲੇ, ਮਤਲਬ ਬਹੁਤ ਲੰਮਾ ਸਮਾਂ ਹੋ ਚੱਲਿਆ ਹੁਣ ਥੱਲੇ ਰੇਤੀ ਨੂੰ, ਸੋ ਹੁਣ ਜਦੋਂ ਉਹਨਾਂ ਦੇ ਦੁਬਾਰਾ ਕਾਂਟਰੈਕਟ ਜਦੋਂ ਰੀਨਿਊ ਹੋਏ ਆ, ਉਦੋਂ ਉਹਨਾਂ ਨੂੰ ਸ਼ਿਪਰ ਨੇ ਆਣ ਕੇ ਇਹ ਕਹਿ ਦਿੱਤਾ ਵੀ ਬਾਹਰ ਸਪੌਟ ਮਾਰਕੀਟ ਦਾ ਰੇਟ ਤਾਂ ਬਹੁਤ ਥੱਲੇ ਆ ਤੇ ਤੁਸੀਂ ਆਪਣੇ ਕਾਂਟਰੈਕਟ ਰੇਟ ਥੱਲੇ ਕਰੋ। ਸੋ ਹੁਣ ਉਹਨਾਂ ਦਾ ਉਹੀ ਜਿਹੜਾ 8,000 ਵਾਲਾ ਕਾਂਟਰੈਕਟ ਸੀਗਾ ਉਹ ਇਸ ਵੇਲੇ 5500 ਤੇ ਆ ਗਿਆ। ਸੋ ਬੇਸਿਕਲੀ ਉਦੋਂ ਵੀ ਉਹ ਘਾਟੇ 'ਚ ਰਹੀਆਂ ਤੇ ਹੁਣ ਵੀ ਉਹਨਾਂ ਨੂੰ ਜਿਹੜਾ ਆ ਉਹ ਘਾਟਾ ਪੈ ਰਿਹਾ ਹੈਗਾ ਬਿਕੋਜ਼ ਕਾਂਟਰੈਕਟ ਰੇਟ ਬਹੁਤ ਥੱਲੇ ਆ ਗਿਆ। ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਆ, ਇਹਦੇ ਨਾਲ ਨਾਲ ਜਿਹੜਾ ਦੂਸਰਾ ਬਿਗ ਇਫੈਕਟ ਹੈਗਾ ਕਿ ਜਿਹੜੀ ਡਰਾਈਵਰ ਪੇ ਸੀਗੀ ਉਦੋਂ ਉਹ ਬਹੁਤ ਅਨਐਕਸਪੈਕਟਡਲੀ ਬਹੁਤ ਜ਼ਿਆਦਾ ਰਾਈਜ਼ ਕਰਤੀ ਸੀਗੀ, ਹੈ ਨਾ। ਆਪਾਂ ਬਹੁਤ ਵਾਰੀ ਦੇਖਿਆ ਸੀਗਾ ਕਿ ਬੜੇ ਪ੍ਰੋਟੈਸਟ ਵੀ ਹੁੰਦੇ ਸੀਗੇ, ਮੀਟਿੰਗਾਂ ਵੀ ਹੁੰਦੀਆਂ ਸੀਗੀਆਂ, ਸਾਰਾ ਕੁਝ ਹੁੰਦਾ ਸੀ ਉਦੋਂ। ਸੋ ਹੁਣ ਉਹ ਚੀਜ਼ ਜਿਹੜੀ ਆ ਉਹ ਇਫੈਕਟ ਕਰ ਰਹੀ ਹੈਗੀ ਆ। ਹੁਣ ਫਿਰ ਇੱਕ ਤਾਂ ਰੇਟ ਘੱਟ ਹੈਗਾ, ਚਲੋ ਹੁਣ ਫਿਊਲ ਦਾ ਐਟਲੀਸਟ ਡੀਜ਼ਲ ਦੀ ਪ੍ਰਾਈਸ ਕਾਫੀ ਘਟੀ ਹੈਗੀ ਆ, ਪਰ ਉਹਦੇ ਅਕੋਰਡਿੰਗਲੀ ਡਰਾਈਵਰ ਪੇ ਤੇ ਹੋਰ ਸਾਰੀਆਂ ਜੋ ਚੀਜ਼ਾਂ ਤੁਸੀਂ ਲਾਉਣੇ ਆ ਤੇ ਡੈਫੀਨੇਟਲੀ ਜਿਹੜਾ ਆ ਉਹ ਬਹੁਤ ਇਫੈਕਟ ਦੇਖਣ ਨੂੰ ਮਿਲਦਾ ਆ। ਔਰ ਖਾਸ ਕਰਕੇ ਆਪਣੀ ਡਰਾਈਵਰ ਕਮਿਊਨਿਟੀ ਦੇ ਵਿੱਚ ਵੀ ਪ੍ਰੋਬਲਮ ਹੈਗੀ ਹੈ ਕਿਉਂਕਿ ਪਹਿਲਾਂ 70-80 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਚਲਿਆ ਗਿਆ ਸੀਗਾ, ਆਪਾਂ $90 ਸੈਂਟ ਤੱਕ ਵੀ ਸੁਣਿਆ ਸੀਗਾ ਉਦੋਂ। ਪਰ ਉਹ ਉੱਥੇ ਜਿਹੜਾ ਡਰਾਈਵਰ ਕਮਿਊਨਿਟੀ ਸੀਗੀ ਉਹਨਾਂ ਨੇ ਆਪ ਦੇ ਖਰਚੇ ਵਧਾ ਲਏ ਸੀਗੇ, ਬਹੁਤ ਜਿਹੜੀਆਂ ਅਨਐਕਸਪੈਕਟਡ ਚੀਜ਼ਾਂ ਸੀਗੀਆਂ ਆਪਾਂ ਕਦੀ ਨਹੀਂ ਸੋਚੀਆਂ, ਕਦੀ ਨਹੀਂ ਹੋਈਆਂ ਉਹ ਹੋਈਆਂ।
ਉਹ ਵੀ ਹੁਣ ਜਦੋਂ ਰਿਵਰਟ ਬੈਕ ਹੋਇਆ, ਕਿਉਂਕਿ ਹੁਣ ਹਰ ਇੱਕ ਕੰਪਨੀ ਆਪਣੀ ਪੇਰੋਲ ਜਿਹੜਾ ਪਛਾਣ ਨੂੰ ਪਿੱਛੇ ਨੂੰ ਖਿੱਚ ਰਹੀ ਹੈਗੀ ਆ, ਕੋਈ 50 ਸੈਂਟ ਤੇ ਆ ਗਿਆ, ਕੋਈ 45 ਤੇ ਆ ਗਿਆ। ਸੋ ਉਹ ਜਦੋਂ ਪਿੱਛੇ ਨੂੰ ਆ ਰਹੀ ਹੈਗੀ, ਉਹਦੇ ਨਾਲ ਫਿਰ ਡਰਾਈਵਰ ਕਮਿਊਨਿਟੀ ਉਹਦੇ ਵਿੱਚ ਵੀ ਪ੍ਰੋਬਲਮ ਆ ਰਹੀਆਂ ਹੈਗੀਆਂ। ਜਿਹੜੇ ਖਰਚੇ ਆਲਰੇਡੀ ਘੱਟ ਲਿਆ ਆ, ਗੱਡੀ ਲਈ ਆ, ਉਹਦੇ ਖਰਚੇ ਜਿਹੜੇ ਆ ਉਹ ਚੁੱਕਣੇ ਜਿਹੜੇ ਆ ਔਖੇ ਹੋ ਰਹੇ ਆ। ਸੋ ਸਾਰੇ ਪਾਸੇ ਫਰਕ ਪੈਂਦਾ ਆ, ਨਾਟ ਓਨਲੀ ਕਿ ਓਨਰ ਆਪਰੇਟਰ ਨੂੰ ਜਾਂ ਕੰਪਨੀ ਨੂੰ ਜਾਂ ਮਿਡ ਸਾਈਜ਼ ਜਾਂ ਸਮਾਲ ਸਾਈਜ਼, ਸਾਰਿਆਂ ਨੂੰ ਫਰਕ ਪੈਂਦਾ ਆ ਅਕੋਰਡਿੰਗ ਟੂ ਦੇਅਰ ਓਨ ਐਕਸਪੈਂਸਿਸ ਜਿਹੜੇ ਉਹਨਾਂ ਨੇ ਵਧਾਏ ਹੁੰਦੇ ਆ, ਉਹਦੇ ਉੱਤੇ ਜ਼ਿਆਦਾ ਅਸਰ ਪੈਂਦਾ। ਜਿਹਦੇ ਜ਼ਿਆਦਾ ਆ, ਜਿਹਨਾਂ ਕਿਸੇ ਨੇ ਕੰਟਰੋਲਡ ਕੀਤੀ ਆ, ਜਿਨ੍ਹਾਂ ਨੇ ਵਧੀਆ ਆਪਣੀ ਸੋਚ ਸਮਝ ਕੇ ਆਪਣੀ ਜਿਹੜੀ ਆ ਵਧਾਈ ਆ। ਹੁਣ ਮੇਰੇ ਕੋਲ ਕਾਫੀ ਕੰਪਨੀਆਂ ਐਸੀਆਂ ਹੈਗੀਆਂ ਜਿਨ੍ਹਾਂ ਨੇ ਬੜੀ ਸੋਚ ਸਮਝ ਕੇ, ਜਦੋਂ ਮਹਿੰਗੇ ਟਰੱਕ ਸੀਗੇ, ਬਹੁਤ ਮਹਿੰਗੇ ਹੋ ਗਏ, ਉਹਨੇ ਆਪਣਾ ਆਲਮੋਸਟ ਇਕੁਇਪਮੈਂਟ ਸਾਰਾ ਵੇਚਤਾ ਸੀਗਾ, ਹੁਣ ਸਸਤੇ ਹੋਏ ਨੇ ਦੁਬਾਰਾ ਖਰੀਦ ਲਿਆ। ਹੁਣ ਉਹ ਚੀਜ਼ਾਂ ਜਿਹੜੀਆਂ ਉਹ ਪਲੈਨਿੰਗ ਦੇ ਨਾਲ ਕੀਤੀਆਂ ਅਗਲਿਆਂ ਨੇ, ਪਲੈਨਿੰਗ ਦੇ ਨਾਲ ਉਹਨਾਂ ਨੇ ਸਾਰਾ ਕੁਛ ਕੀਤਾ। ਸੋ ਉਹ ਪਲੈਨਿੰਗ ਜਿਹੜੀ ਆ, ਉਹ ਜਦੋਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਅਨਪਲੈਨਡ ਗਰੋਥ ਜਿਹੜੀ ਆ ਉਹ ਮਾਰਦੀ ਆ। ਸੋ ਪਲੈਨਡ ਗਰੋਥ ਜਿਹੜੀ ਆ ਉਹ ਮਾੜੇ ਸਮੇਂ ਦੇ ਵਿੱਚ ਵੀ ਪਲੈਨਡ ਗਰੋਥ ਉੱਪਰ ਨੂੰ ਜਾਂਦੀ ਆ। ਹੁਣ ਬਹੁਤ ਕੰਪਨੀਆਂ ਮੇਰੇ ਕੋਲ ਐਸੀਆਂ ਹੈਗੀਆਂ ਜਿਹੜੀਆਂ ਦੇ ਆਰ ਡੂਇੰਗ ਗੁੱਡ, ਉਹ ਅਪਸਾਈਡ ਜਾ ਰਹੀਆਂ ਹੈਗੀਆਂ, ਟਰੱਕ ਐਡ ਕਰ ਰਹੀਆਂ ਹੈਗੀਆਂ, ਪਰ ਬੜੇ ਸਲੋ, ਬੜੇ ਮਤਲਬ ਕਿ ਆਰਾਮ ਨਾਲ। ਜੀ, ਸੋ ਸਰੋਤਿਓ, ਤੁਹਾਡਾ ਵੀ ਜੇ ਕੁਐਸਚਨ ਹੈਗਾ ਕੋਈ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਇਹ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ, ਅੱਧਾ ਘੰਟਾ ਹੋਰ ਪ੍ਰੋਗਰਾਮ ਚੱਲਣਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 10 ਵਜੇ ਤੱਕ। ਰਮਨ ਜੀ, ਪਿਛਲੇ ਕਾਫੀ ਹਫ਼ਤਿਆਂ ਤੋਂ ਅਸੀਂ ਗੱਲਬਾਤ ਕਰਦੇ ਰਹੇ ਹਾਂ ਬ੍ਰੋਕਰ ਫਰਾਡ ਨੂੰ ਲੈ ਕੇ। ਪਿਛਲੇ ਹਫ਼ਤੇ ਹਾਊਸ ਸਬ ਕਮੇਟੀ ਦੀ ਹੀਅਰਿੰਗ ਹੋਈ ਆ, ਜਿਹਦੇ ਵਿੱਚ ਰਿਪਰੈਜ਼ੈਂਟੇਟਿਵ ਮਾਈਕ ਬੋਸਟ ਜੋ ਰਿਪਬਲਿਕਨ ਆ ਇਲੀਨੋਇਸ ਤੋਂ, ਉਹਨਾਂ ਨੇ ਇਸ ਸਬ ਕਮੇਟੀ ਦੇ ਵਿੱਚ, ਜਿੱਥੇ FMCSA ਦੇ ਐਡਮਿਨਿਸਟ੍ਰੇਟਰ ਰੋਬਨ ਹਟਚਿਸਨ ਜਿਹੜੇ ਆ ਉਹ ਵੀ ਹਾਜ਼ਰ ਸੀਗੇ। ਉਹਦੇ ਵਿੱਚ ਉਹਨਾਂ ਨੇ ਦੱਸਿਆ, ਕਿਉਂਕਿ ਜਿਹੜੇ ਬੋਸਟ ਆ ਉਹਨਾਂ ਦਾ ਖੁਦ ਟਰੱਕਿੰਗ ਦਾ ਐਕਸਪੀਰੀਅੰਸ ਆ, ਕਹਿੰਦੇ ਵੀ $800 ਮਿਲੀਅਨ ਹਰ ਸਾਲ ਬ੍ਰੋਕਰ ਫਰਾਡ ਦੇ ਵਿੱਚ ਕਾਸਟ ਕਰਦਾ ਹੈ ਟਰੱਕਿੰਗ ਇੰਡਸਟਰੀ ਨੂੰ। ਤੇ ਸਭ ਤੋਂ ਜ਼ਿਆਦਾ ਜਿਹੜਾ ਇਹਦਾ ਅਸਰ ਉਹ ਸਮਾਲ ਟਰੱਕਿੰਗ ਕੰਪਨੀ ਤੇ ਪੈਂਦਾ ਆ। ਉਹਨਾਂ ਨੇ ਇਸ ਹੀਅਰਿੰਗ ਦੇ ਦੌਰਾਨ ਦੱਸਿਆ ਵੀ ਕਿੱਦਾਂ ਜੇ ਇੱਕ ਸਮਾਲ ਟਰੱਕ ਓਨਰ ਆਪਰੇਟਰ ਹੈਗਾ, ਉਹ 2000 ਤੋਂ 5000 ਦਾ ਵੀ ਜਿਹੜੇ ਲਾਸ ਹੋ ਜਾਂਦਾ ਉਹਨੂੰ, ਤੇ ਉਹਦੇ ਲਈ ਉਹ ਸੰਭਾਲਣਾ ਬੜਾ ਔਖਾ ਆ। ਕਈ ਵਾਰ ਇੰਨੀ ਉਹਦੀ ਪਰ ਮੰਥ ਸੇਵਿੰਗ ਨਹੀਂ ਹੁੰਦੀ ਹੈਗੀ। ਸੋ ਇਸ ਦੇ ਸੰਬੰਧ ਦੇ ਵਿੱਚ ਇਸ ਕਮੇਟੀ 'ਚ ਫਿਰ ਇਹ ਕਿਹਾ ਗਿਆ ਆ ਵੀ ਜੋ ਬ੍ਰੋਕਰ ਫਰਾਡ ਹੋ ਰਿਹਾ ਆ, ਇਹਦੇ ਉੱਤੇ ਕੰਟਰੋਲ ਕੀਤਾ ਜਾਵੇ। FMCSA ਕਹਿੰਦੇ ਆ ਵੀ ਅਸੀਂ $75,000 ਦਾ ਬੌਂਡ ਵਧਾ ਦਿੱਤਾ ਆ। ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਐਸੋਸੀਏਸ਼ਨਸ ਹੈਗੀਆਂ, OIDA, TIA, ਉਹ ਕਹਿੰਦੇ ਵੀ ਇਹ ਤਾਂ ਕੁਛ ਵੀ ਨਹੀਂ, ਇਹ ਅਮਾਊਂਟ ਜਿਹੜਾ ਆ ਵਧਾਉਣਾ ਚਾਹੀਦਾ ਆ। ਸੋ ਹੁਣ FMCSA ਨੇ ਪਟੀਸ਼ਨ ਵੀ ਇੱਕ ਹੋਈ ਸੀ, ਉਹਦੇ ਵਿੱਚ ਇਹ ਕਿਹਾ ਵੀ ਆਉਣ ਵਾਲੇ ਸਾਲ ਦੇ ਅਖੀਰ ਦੇ ਵਿੱਚ ਉਹ ਇਹਦੇ ਉੱਤੇ ਵਰਕ ਕਰਨ ਜਾ ਰਹੇ ਹੈਗੇ। ਜੀ ਬਿਲਕੁਲ, ਇਹ ਬਹੁਤ ਸਮੇਂ ਤੋਂ ਚੱਲਦਾ ਆ ਰਿਹਾ ਹੈਗਾ, ਔਰ ਬਹੁਤ ਹੀ ਇਸ ਵੇਲੇ ਜਿਹੜੇ ਆ, ਖਾਸ ਕਰਕੇ ਪਿੱਛੇ ਜਿਹੜੀ ਆਪਣੀ ਬ੍ਰੋਕਰ ਫਰਾਡ ਦੀ ਜਿਹੜੀ ਗੱਲ ਹੋਈ ਸੀਗੀ, ਟਰਾਂਸਪੇਰੈਂਸੀ ਦੀ, ਉਹਦੇ TQL ਦੇ ਉੱਤੇ ਜਿਹੜਾ ਗੱਲ ਕੀਤੀ ਸੀਗੀ, ਸੋ ਉਹਦੇ ਤੇ ਵੀ ਕਾਫੀ ਕੁਝ ਜਿਹੜਾ ਉਹ ਹੋ ਰਿਹਾ ਹੈਗਾ। ਔਰ ਡੈਫੀਨੇਟਲੀ ਆ ਜਿਹੜਾ ਆਉਣ ਵਾਲਾ ਸਾਲ ਹੈਗਾ, ਇਲੈਕਸ਼ਨ ਈਅਰ ਹੈਗਾ, ਸੋ ਇਹਦੇ ਵਿੱਚ ਥੋੜੀ ਜਿਹੀ ਆਪਾਂ ਨੂੰ ਭੱਜ ਨੱਠ ਜ਼ਰੂਰ ਕਰਨੀ ਪੈਣੀ ਹੈ, ਔਰ ਕਰਨੀ ਪੈ ਸਕਦੀ ਹੈ, ਜਿਹਦੇ ਵਿੱਚ ਕਿ ਆਪਾਂ ਬੇਸਿਕਲੀ ਇਸ ਚੀਜ਼ ਨੂੰ ਕਾਫੀ ਉਭਾਰ ਕੇ ਅੱਗੇ ਲਿਆ ਸਕਦੇ ਹਾਂ। ਜਿਹੜੀਆਂ ਬ੍ਰੋਕਰੇਜਸ ਜਿਹੜੀਆਂ ਥੋੜਾ ਇੱਦਾਂ ਦਾ ਕੰਮ ਕਰਦੀਆਂ ਹੈਗੀਆਂ, ਉਹਨਾਂ ਨੂੰ ਡੈਫੀਨੇਟਲੀ ਸਾਹਮਣੇ ਲਿਆਉਣਾ ਜ਼ਰੂਰੀ ਹੈਗਾ। ਔਰ ਅੱਗੇ ਸਾਹਮਣੇ ਤਾਂ ਲੈ ਆਉਂਦੇ ਸੀ, ਲੇਕਿਨ ਐਕਸ਼ਨ ਨਹੀਂ ਸੀ ਹੁੰਦਾ। ਹੁਣ ਲੇਕਿਨ ਨੈਕਸਟ ਈਅਰ ਤੋਂ ਜਿਹੜਾ ਇਹ ਲਾਅ ਹੈਗਾ, ਇਹਦੇ ਤਹਿਤ ਜਿਹੜੇ ਆ ਐਕਸ਼ਨ ਹੋਣੇ ਸ਼ੁਰੂ ਹੋਣਗੇ। ਜਿਹੜਾ ਵੀ ਜੇ ਕਿਸੇ ਵੀ ਬ੍ਰੋਕਰ ਦੇ ਖਿਲਾਫ ਕੋਈ ਕਲੇਮ ਖੜਾ ਹੈਗਾ ਤੇ ਉਹ ਕੁਛ ਇੱਕ ਸਰਟਨ ਟਾਈਮ ਤੋਂ ਪਾਰ ਕਰ ਜਾਂਦਾ ਹੈਗਾ, ਤੇ FMCSA ਦੇ ਕੋਲ ਹੁਣ ਤਾਕਤ ਹੋਏਗੀ ਉਹਨੂੰ ਸ਼ਟ ਡਾਊਨ ਕਰਨ ਦੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਕਾਫੀ ਮਤਲਬ ਕਿ ਜ਼ਰੂਰੀ ਸੀਗੀਆਂ ਔਰ ਹੋ ਰਹੀਆਂ ਹੈਗੀਆਂ। ਇੱਕ ਹੋਰ ਚੀਜ਼ ਰਾਜਨ ਮੈਂ ਅੱਜ ਕਰਨੀ ਚਾਹੁੰਦਾ ਹਾਂ ਕਿ ਆਪਣੀਆਂ ਟਰੱਕਿੰਗ ਕੰਪਨੀਆਂ ਦੇ ਵਿੱਚ ਕਾਫੀ ਸਾਨੂੰ ਅੱਜ ਕੱਲ੍ਹ ਕਾਲ ਜਿਹੜੀਆਂ ਆਉਂਦੀਆਂ ਹੈਗੀਆਂ, ਉਹ ਫੈਕਟਰਿੰਗ ਕੰਪਨੀਆਂ ਦੀ ਪ੍ਰੋਬਲਮ ਦੀਆਂ ਕਾਲਾਂ ਆ ਰਹੀਆਂ ਹੈਗੀਆਂ। ਫੈਕਟਰਿੰਗ ਕੰਪਨੀਆਂ ਤਾਂ ਜਦੋਂ ਤੁਸੀਂ ਕਾਂਟਰੈਕਟ ਸਾਈਨ ਅਪ ਕਰਦੇ ਹੈਗੇ ਆ, ਤੇ ਪਲੀਜ਼ ਕਾਂਟਰੈਕਟ ਨੂੰ ਬਹੁਤ ਧਿਆਨ ਦੇ ਨਾਲ ਪੜ੍ਹੋ, ਬਹੁਤ ਧਿਆਨ ਦੇ ਨਾਲ ਦੇਖੋ। ਔਰ ਕਾਂਟਰੈਕਟ ਦੇ ਵਿੱਚ ਸਾਨੂੰ ਜਿਹੜੀਆਂ ਇਸ ਵੇਲੇ ਕਰੰਟ ਕਾਫੀ ਆਪਣੀਆਂ ਕੰਪਨੀ ਉਹਨਾਂ ਦੇ ਕੋਲ ਹੈਗੀਆਂ ਆ, ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਪਰ ਲੇਕਿਨ ਉਹਨਾਂ ਦੇ ਨਾਲ ਇਸ ਵੇਲੇ ਤੁਸੀਂ ਇਹ ਹਿਸਾਬ ਲਾਓ ਵੀ
ਸਿੰਗਲ ਓਨਰ ਆਪਰੇਟਰ ਵੀ ਕਈ ਵਾਰੀ ਸਾਡੇ ਕੋਲ ਆਉਂਦਾ ਜਿਹਨੂੰ ਉਹ ਫੈਕਟਰਿੰਗ ਕੰਪਨੀ ਨੂੰ ਛੱਡਣ ਦਾ $30,000 $40,000 ਫਾਈਨ ਪਾ ਰਹੇ ਆ। ਉਹ ਤਾਂ ਸੋ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਬਿਲਕੁਲ ਬ੍ਰੇਕ ਕਰ ਸਕਦੀ ਹੈਗੀ ਆ। ਜਦੋਂ ਫੈਕਟਰਿੰਗ ਕੰਪਨੀ ਦਾ ਤੁਸੀਂ ਕੰਟਰੈਕਟ ਸਾਈਨ ਕਰਨਾ ਹੈਗਾ, ਡੋਂਟ ਟੇਕ ਇਟ ਲਾਈਟਲੀ, ਉਹਨੂੰ ਬਿਲਕੁਲ ਲਾਈਟਲੀ ਨਾ ਲਓ, ਕਿਉਂਕਿ ਇਸ ਵੇਲੇ ਇੱਕ ਹੋਰ ਵੀ ਕਾਫੀ ਵੱਡੀ ਕੰਪਨੀ ਹੈਗੀ ਆ ਜਿਹੜੀ ਫੈਕਟਰਿੰਗ ਦਾ ਉਹਨਾਂ ਦੇ ਉੱਤੇ ਲੀਨਸ ਵਗੈਰਾ ਪਾਈਆਂ ਹੋਈਆਂ, ਔਰ ਉਹ ਕਿਸੇ ਵੀ ਹੋਰ ਢੰਗ ਨਾਲ ਤਰੀਕੇ ਨਾਲ ਇੱਧਰ ਉੱਧਰ ਨਹੀਂ ਜਾ ਸਕਦੇ ਹੈਗੇ, ਕਿਤੇ ਨਹੀਂ ਜਾ ਸਕਦੇ, ਕੋਈ ਬੈਂਕ ਨਹੀਂ ਉਹਨਾਂ ਨੂੰ ਪਿਕ ਕਰਦਾ। ਸੋ ਇਸ ਕਰਕੇ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ, ਜੇ ਤੁਸੀਂ ਫੈਕਟਰਿੰਗ ਦਾ ਕੰਟਰੈਕਟ ਸਾਈਨ ਕਰਨ ਲੱਗੇ ਆ, ਇਹਨੂੰ ਲਾਈਟਲੀ ਨਾ ਲਓ। ਕਈ ਬੰਦੇ ਮੈਨੂੰ ਕਾਲ ਕਰਦੇ, ਨਾ ਭਾਜੀ ਕੋਈ ਗੱਲ ਨਹੀਂ, ਅਸੀਂ ਉਹਨਾਂ ਨੂੰ ਕਹਿਤਾ ਇੱਕ ਵਾਰੀ, ਬਸ ਉਹਨਾਂ ਨੂੰ ਕਹਿਤਾ ਵੀ ਜਦੋਂ ਕਟਾਉਣੀ ਕਟਾ ਦੇਣੀ। ਮੈਂ ਕਿਹਾ ਨਹੀਂ ਭਾਜੀ ਇੱਦਾਂ ਨਹੀਂ ਹੁੰਦਾ, ਤੇ ਇੱਕ ਸਿਰਫ ਇਹ ਕਟਾਉਣੀ ਦਾ ਚੱਕਰ ਨਹੀਂ ਆ, ਕਈ ਜਗ੍ਹਾ ਤੇ ਇਹ ਵੀ ਇਫੈਕਟ ਪੈ ਰਿਹਾ, ਕਈ ਲੋਕਾਂ ਨੂੰ ਉਹ ਕੰਪਨੀਆਂ ਬੰਦ ਕਰਕੇ ਟੋਟਲੀ ਨਵੀਆਂ ਕੰਪਨੀਆਂ ਖੋਲ੍ਹਣੀਆਂ ਪੈ ਰਹੀਆਂ, ਬਿਕੋਜ਼ ਉਹਨਾਂ ਕੰਪਨੀਆਂ ਦੇ ਨਾਂ ਤੇ ਕੋਈ ਵੀ ਹੋਰ ਫੈਕਟਰਿੰਗ ਕੰਪਨੀ ਜਾਂ ਬੈਂਕ ਉਹਨਾਂ ਨੂੰ ਕੋਈ ਵੀ ਐਡਵਾਂਸ ਦੇਣ ਨੂੰ ਰੈਡੀ ਨਹੀਂ ਹੈਗਾ। ਸੋ ਇਹ ਜਿਹੜਾ ਆ ਇਹ ਬਹੁਤ ਹੀ ਜ਼ਿਆਦਾ ਮਤਲਬ ਕਿ ਧਿਆਨ ਦੇਣ ਦੀ ਲੋੜ ਆ। ਮੈਂ ਬਿਲਕੁਲ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਪਲੀਜ਼ ਇਹ 'ਤੇ ਬਹੁਤ ਜ਼ਿਆਦਾ ਧਿਆਨ ਦਿਓ ਜੋ ਤੁਸੀਂ ਫੈਕਟਰਿੰਗ ਕੰਪਨੀ ਨਾਲ ਸਾਈਨ ਅਪ ਕਰਦੇ ਆ। ਫੈਕਟਰਿੰਗ ਕੰਪਨੀ ਜਿਹੜੀ ਆ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋ ਰਹੀਆਂ, ਔਰ ਕਈ ਕੰਪਨੀਆਂ ਜਿਹੜੀਆਂ ਬਹੁਤ ਜ਼ਿਆਦਾ ਧੱਕਾ ਕਰਦੀਆਂ, ਤੁਹਾਨੂੰ ਛੱਡਦੀਆਂ ਨਹੀਂ, ਜਾਣ ਨਹੀਂ ਦਿੰਦੀਆਂ, ਔਰ ਬਹੁਤ ਜ਼ਿਆਦਾ ਜਿਹੜੇ ਫਾਈਨ ਆ ਉਹ ਤੁਹਾਨੂੰ ਪਾਉਂਦੀਆਂ ਜੇ ਤੁਸੀਂ ਉਹਨਾਂ ਨੂੰ ਛੱਡ ਕੇ ਜਾਂਦੇ। ਜੀ, ਆਪਣੇ ਨਾਲ ਕੁਝ ਕਾਲਰਸ ਜੁੜ ਰਹੇ ਆ, ਆਪਾਂ ਉਹਨਾਂ ਦੇ ਵਿਚਾਰ ਸੁਣਦੇ ਆ, ਉਹਨਾਂ ਦੇ ਸਵਾਲ ਜੇ ਤੇ ਉਹ ਆਪਾਂ ਲੈਂਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408-272-5200। ਓਂਕਾਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨ ਭਾਜੀ, ਮੈਂ ਪਤਾ ਕਰਨਾ ਸੀ, ਮੈਂ ਕਿਹਾ ਭਾਜੀ ਇੱਕ ਜਿਹੜਾ ਕੈਲੀਫੋਰਨੀਆ ਦੇ ਵਿੱਚ ਆਪਾਂ ਟਰੱਕ ਰਜਿਸਟਰ ਕਰਾਉਣੇ ਸੀ 14,000 ਪਾਉਂਡ ਤੱਕ, ਉਹ ਉਹਨਾਂ ਨੂੰ ਐਕਸਟੈਂਸ਼ਨ ਮਿਲ ਗਈ ਹੈ ਕਹਿੰਦੇ 6 ਮਹੀਨੇ ਦੀ, ਕਿ 31 ਦਸੰਬਰ ਤੱਕ ਕਰਾਉਣੇ ਆ ਹੈਵ ਟੂ? ਕੋਈ ਐਕਸਟੈਂਸ਼ਨ ਨਹੀਂ ਮਿਲੀ ਜੀ ਕਿਸੇ ਨੂੰ, 31 ਤਰੀਕ ਤੋਂ ਪਹਿਲਾਂ ਸਾਰੇ ਰਜਿਸਟਰਡ ਹੋਣੇ ਚਾਹੀਦੇ ਆ। ਅੱਛਾ ਜੀ, ਠੀਕ ਹੈ ਭਾਈ, ਥੈਂਕ ਯੂ ਜੀ। ਧੰਨਵਾਦ ਜੀ। ਅਗਲੇ ਕਾਲਰ ਨੇ ਜਗਦੀਪ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਮੇਰਾ ਵੀ ਭਾਜੀ ਸੇਮ ਕੁਐਸਚਨ ਸੀਗਾ ਠੀਕ ਹੈ ਕਿ ਜਿਹੜੇ ਕਾਰਬ ਦੇ ਨਾਲ 31 ਤਰੀਕ ਤੋਂ ਪਹਿਲਾਂ ਰਜਿਸਟਰ ਕਰਾਉਣੇ ਆ, ਉਹਦੇ 'ਚ ਕੀ ਆਈ? ਕਿਉਂਕਿ ਮੈਂ ਤਾਂ ਟਰੱਕ ਪਾਰਕ ਕੀਤਾ ਸੀਗਾ, ਆ ਸਾਲ ਚਲਾਇਆ ਨਹੀਂ, ਤੇ ਉਹਨੂੰ ਰਜਿਸਟਰ ਕਰਨ ਲਈ ਕੰਪਨੀ ਦੀ ਉਹਦੇ ਵਿੱਚ ਕੰਪਨੀ ਦੀ ਇਨਫੋਰਮੇਸ਼ਨ ਚਾਹੀਦੀ ਆ ਕਿ ਇਕੱਲੀ ਟਰੱਕ ਦੀ ਇਨਫੋਰਮੇਸ਼ਨ ਚਾਹੀਦੀ ਉਹਦੇ 'ਚ? ਬੇਸਿਕਲੀ ਜੀ ਤੁਹਾਡੀ ਟਰੱਕ ਦੀ ਇਨਫੋਰਮੇਸ਼ਨ ਚਾਹੀਦੀ ਆ, ਕੰਪਨੀ ਦੀ ਵੀ ਚਾਹੀਦੀ ਆ, ਕੰਪਨੀ ਤੁਹਾਡਾ ਲੀਗਲ ਜਿਹੜਾ DBA ਨੇਮ ਹੈਗਾ ਜਾਂ ਲੀਗਲ ਕੰਪਨੀ ਥੱਲੇ ਤੁਸੀਂ ਰਨ ਕਰਦੇ ਹੈਗੇ ਉਹ ਚਾਹੀਦੀ ਹੈਗੀ ਆ। ਸੋ ਕਿਸੇ ਨੂੰ ਵੀ ਹੈਲਪ ਦੀ ਲੋੜ ਹੈਗੀ ਆ, ਤੁਸੀਂ ਨਾਪਟਾ ਨੂੰ ਕਾਲ ਕਰ ਸਕਦੇ ਹੋ, ਅਸੀਂ ਵਾਕ ਯੂ ਥਰੂ, ਔਰ ਨਾਪਟਾ ਦੇ ਵਿੱਚ ਅਸੀਂ ਜਿਹੜੀ ਇਹ ਚੀਜ਼ ਹੈ ਹੈਲਪ ਕਰਦੇ ਹੈਗੇ, ਜਾਂ ਸਾਡੇ ਵੈਂਡਰਸ ਹੈਗੇ ਜਿਹੜੀ ਇਹਦੀ ਹੈਲਪ ਕਰਦੇ ਆ। ਠੀਕ, ਕਿਉਂਕਿ ਕੰਪਨੀ ਦੇ ਨਾਲ ਹੁਣ ਤਾਂ ਮੈਂ ਕੰਮ ਕਰਦਾ ਨੀਗਾ, ਸਾਲ ਹੋ ਚੱਲਾ, ਤੇ ਟਰੱਕ ਦੀ ਵੀ ਪਲੇਟਾਂ ਵੀ ਐਕਟਿਵ ਨਹੀਂ ਗਈਆਂ, ਇਸ ਕਰਕੇ ਮੈਂ ਪੁੱਛਦਾ ਕਿ ਹੋਰ ਕੰਪਨੀ ਦੀ ਕਿੰਨੀ ਕੁ ਇਨਫੋਰਮੇਸ਼ਨ ਚਾਹੀਦੀ ਆ ਉਹਦੇ 'ਚ? ਹਾਂਜੀ, ਉਹਦਾ ਲੀਗਲ DBA ਨੇਮ ਚਾਹੀਦਾ ਹੈ ਕੰਪਨੀ ਦਾ ਜੀ। ਠੀਕ ਹੈ ਜੀ। ਠੀਕ ਹੈ ਜੀ। ਓਕੇ ਭਾਈ, ਥੈਂਕ ਯੂ। ਮਿਹਰਬਾਨੀ। ਸੋ ਇਸ ਸਥਿਤੀ ਦੇ ਵਿੱਚ ਜਿਹੜੇ ਹੈਗੇ ਆ, ਕਾਲ ਕਰ ਲਿਓ ਬਾਅਦ ਦੇ ਵਿੱਚ। ਮੇ ਬੀ ਤੁਸੀਂ ਰਮਨ ਭਾਜੀ ਹੁਣਾਂ ਨੂੰ, ਜੇ ਟਰੱਕ ਪਾਰਕ ਨਹੀਂ ਚੱਲ ਰਹੇ, ਉਦੋਂ ਸਥਿਤੀ ਇੱਦਾਂ ਦੀ ਘੱਟ ਹੋਣੀ ਆ, ਪਰ ਜੇ ਕੋਈ ਹੈਗਾ ਇੱਦਾਂ ਦਾ ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਕੰਸਲਟ ਕਰ ਲਿਓ। ਪਰ ਉਹ ਵੀ ਰਾਜਨ ਜਿਨ੍ਹਾਂ ਨੇ ਪਾਰਕ ਹੈ ਉਹਨਾਂ ਨੇ ਫਿਰ ਚਲਾਉਣੇ ਤਾਂ ਹੈਗੇ ਨਾ। ਹਾਂਜੀ, ਉਹ ਤਾਂ ਹੈ ਹੀ ਆ ਨਾ, ਬਾਅਦ ਤਾਂ ਚਲਾਉਣੀ ਆ। ਹਾਂਜੀ, ਤਾਂ ਤੁਸੀਂ ਇਹ ਰਜਿਸਟਰੀ ਹੈਗੀ ਆ। ਇਹ ਇੱਕ ਹੋਰ ਚੀਜ਼ ਮੈਂ ਕਲੀਅਰ ਕਰ ਦਿਆਂ, ਜਿਹੜੀ ਕਾਰ ਦੀ ਟਰੱਕ ਰਜਿਸਟਰ ਹੋਏ ਆ ਉਹ ਡਿਫਰੈਂਟ ਹੈਗੇ ਆ। ਕਲੀਨ ਏਅਰ ਟਰੱਕ ਜਿਹੜਾ ETC ਡਿਫਰੈਂਟ ਹੈਗਾ ਆ, ਇਹ ਹੈਗਾ ਕਾਰ ਦੇ ਅੰਡਰ ਹੀ ਆ, ਪਰ ਟੋਟਲੀ ਡਿਫਰੈਂਟ ਰਜਿਸਟ੍ਰੇਸ਼ਨ ਹੈਗੀ ਆ। ਇਹਦੀ $30 ਗਵਰਨਮੈਂਟ ਦੀ ਫੀਸ ਹੈਗੀ ਆ, ਉਹ ਈਅਰਲੀ ਫੀਸ ਹੈਗੀ ਆ। ਬਹੁਤਿਆਂ ਨੂੰ ਸ਼ਾਇਦ ਮੇਰੇ ਕੋਲੋਂ ਵੀ ਇੱਕ ਦੋ ਇਹ ਗੱਲ ਕੀਤੀ ਗਈ ਆ ਕਿ ਉਹ ਪਤਾ ਨਹੀਂ ਕਿ ਈਅਰਲੀ ਆ ਕਿ ਨਹੀਂ ਗੀ, ਪਰ ਮੈਂ ਕਨਫਰਮ ਕੀਤਾ ਆ ਉਹ ਈਅਰਲੀ ਹੈਗੀ ਆ। ਹਰ ਸਾਲ $30 ਤੁਹਾਨੂੰ ਉਹ ਜਿਹੜੇ ਆ ਉਹ ਦੇਣੇ ਪੈਣੇ ਆ ਕਲੀਨ ਟਰੱਕ ਏਅਰ ਦੇ। ਸੋ ਜਿਹੜੀ ਕਲੀਨ ਟਰੱਕ ਰਜਿਸਟਰੀ ਹੈਗੀ ਆ ਉਹ ਡਿਫਰੈਂਟ ਹੈਗੀ ਆ, ਜਿਹੜੀ ਕਾਰ ਦੀ ਰਜਿਸਟਰੀ ਹੈਗੀ ਡਿਫਰੈਂਟ ਹੈਗੀ ਆ। ਜਿਹੜਾ ਤੁਹਾਡਾ ਟ੍ਰੇਲਰ ਹੈਗਾ ਉਹਦਾ ਇਹਦੇ ਵਿੱਚ ਰਜਿਸਟਰ ਕਰਨਾ ਨਹੀਂ ਹੈਗਾ, ਇਹ ਸਿਰਫ ਟਰੱਕ ਦੀ ਰਜਿਸਟਰੀ ਹੈਗੀ ਆ। ਸੋ ਟ੍ਰੇਲਰ ਜਿਹੜਾ ਹੈਗਾ ਉਹਦਾ ARB ਨੰਬਰ ਜਿਹੜਾ ਆ ਉਹ ਡਿਫਰੈਂਟ ਆ, ਉਹ ਕਾਰ ਦੇ ਥਰੂ ਮਿਲਦਾ ਆ। ਸੋ ਇਹਦਾ ਧਿਆਨ ਰੱਖੋ। ਟ੍ਰੇਲਰ
ਇਸ ਵੇਲੇ ਰਜਿਸਟਰ ਹੋਣਾ ਜ਼ਰੂਰੀ ਨਹੀਂ ਗਾ। ਇਹਦੇ ਵਿੱਚ ਟਰੱਕ ਦੀ ਰਜਿਸਟਰੀ ਜ਼ਰੂਰੀ ਆ ਤੇ $30 ਦੀ ਫੀਸ ਜਿਹੜੀ ਆ ਉਹ ਈਅਰਲੀ ਹੈਗੀ ਆ, ਹਰ ਸਾਲ ਰਿਨਿਊ ਹੋਣੀ ਹੈ। ਠੀਕ ਹੈ ਜੀ ਬਿਲਕੁਲ। ਤੇ ਆਪਣੇ ਅਗਲੇ ਕਾਲਰ ਨੇ ਹਰਮਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਵੀਰਾਂ ਨੂੰ। ਤੇ ਬ੍ਰਦਰ, ਮੈਂ ਤੁਹਾਡਾ ਪ੍ਰੋਗਰਾਮ ਰੈਗੂਲਰ ਸੁਣਦਾ ਰਹਿਣਾ ਤੇ ਕਾਫੀ ਜਾਣਕਾਰੀ ਭਰਪੂਰ ਆ। ਪਰ ਮੈਨੂੰ ਇੱਕ ਸ਼ਿਕਵਾ ਆ ਆਪਣੇ ਬੰਦਿਆਂ ਤੇ, ਜਿਹੜੀ ਤਾਂ ਚੀਜ਼ ਬਾਏ ਲਾ ਇਹ ਲੱਗਦਾ ਕਿ ਛੋਟੇ ਟਰੱਕਰ ਨਾਲ ਧੱਕਾ ਹੋ ਰਿਹਾ, ਉੱਥੇ ਆਪਣੀ ਆਵਾਜ਼ ਉਠਾਉਣੀ ਜਾਇਜ਼ ਆ ਜਦੋਂ ਆਪਣੇ ਹੱਕ ਮਰਦੇ ਆ। ਪਰ ਜਿਹੜਾ ਹੁਣ ਆ ਕਾਰ ਵਾਲੀ ਗੱਲ ਤੇ ਆਪਣੇ ਬੰਦੇ ਰੋਈ ਜਾਂਦੇ, ਇਹਦਾ ਮੇਰੇ ਇਹ ਨਹੀਂ ਪੱਲੇ ਪਿਆ ਕਿ ਵਾਤਾਵਰਨ ਤਾਂ ਸਾਰਿਆਂ ਦਾ ਯਾਰ, ਆਪਾਂ ਜੇ ਟਰੱਕ ਚਲਾਉਂਦੇ ਆ, ਪੈਸੇ ਕਮਾਉਂਦੇ ਆ, ਜੇ ਉਹਨੂੰ ਆਪਾਂ ਬਾਏ ਲਾ ਚਲਾ ਲਾਂਗੇ, ਪ੍ਰਦੂਸ਼ਣ ਘੱਟ ਕਰੂਗਾ ਤਾਂ ਉਹ 'ਚ ਆਪਣਾ ਹੀ ਬੈਨੀਫਿਟ ਆ। ਤੇ ਬਹੁਤੇ ਬੰਦੇ ਨੋਟਿਸ ਕੀਤੇ ਆ ਆਪਣੀ ਕਮਿਊਨਿਟੀ ਦੇ ਵੀ ਤੇ ਦੂਜੇ ਵੀ ਟਰੱਕਰ ਤੇ। ਅੱਜ ਕੱਲ੍ਹ ਬੜਾ ਸੋਹਣਾ ਮੌਸਮ ਹੁੰਦਾ, ਵਧੀਆ, ਤੇ ਟਰੱਕ ਪਰ 24/7 ਇਹਨਾਂ ਦੇ ਸਟਾਰਟ ਹੀ ਹੁੰਦੇ ਆ ਟਰੱਕ ਸਟਾਪਾਂ ਤੇ। ਤੇ ਕੋਈ ਵਾਇਲੇਸ਼ਨ ਦਾ ਧਿਆਨ ਨਹੀਂ ਰੱਖਿਆ ਜਾਂਦਾ ਕਿ ਜਿਹੜਾ ਉੱਥੇ ਸਾਈਨ ਵੀ ਲੱਗੇ ਹੁੰਦੇ ਨੇ ਕਿ ਆਈਡਲ ਨਾ ਰੱਖੋ ਟਰੱਕਾਂ ਨੂੰ, ਪਰ ਕੋਈ ਨਹੀਂ। ਈਵਨ ਜੇ ਤੁਸੀਂ ਕਿਸੇ ਨੂੰ ਸਲਾਹ ਵੀ ਦਓਗੇ ਤਾਂ ਅਗਲਾ ਗੁੱਸਾ ਹੀ ਕਰਦਾ, ਤਾਂ ਉਹਦਾ ਐਪਰੀਸ਼ੀਏਟ ਕੋਈ ਨਹੀਂ ਕਰਦਾ ਹੈਗਾ। ਥੈਂਕ ਯੂ ਵੀਰ ਜੀ। ਥੈਂਕ ਯੂ ਵੀਰੇ। ਇਹ ਤੁਸੀਂ ਯਕੀਨ ਨਹੀਂ ਮੰਨਣਾ ਜਿੰਨੀ ਕੁ ਮੈਨੂੰ ਫਲੈਸ਼ਬੈਕ ਸੁਣਨਾ ਪੈਂਦਾ ਆ ਇਹ ਗੱਲਾਂ ਦੇ ਉੱਤੇ, ਕਿ ਮੈਂ ਇਹ ਗੱਲਾਂ ਕਰਦਾ ਕਿ ਸ਼ਾਇਦ ਮੈਂ ਆਪਣੇ ਪੱਲੇ ਲਿਆ ਕੇ ਕੋਈ ਗੱਲਾਂ ਕਰਦਾ ਜਾਂ ਮੈਂ ਆਪਣੇ ਘਰੋਂ ਲਿਆ ਕੇ ਕੋਈ ਗੱਲਾਂ ਕਰਦਾ। ਮੈਂ ਸਿਰਫ ਦੱਸਦਾ ਆ, ਤੇ ਉਹਦੇ ਲਈ ਵੀ ਮੈਨੂੰ ਫਲੈਸ਼ਬੈਕ ਹਮੇਸ਼ਾ ਮੈਨੂੰ ਸੁਣਨਾ ਪੈਂਦਾ। ਮੈਨੂੰ ਹਮੇਸ਼ਾ ਇਹ ਚੀਜ਼ ਹੁੰਦੀ ਹੈ ਕਿ ਇਹ ਜਿਹੜਾ ਬੰਦਾ ਹੈ ਟਰੱਕਿੰਗ ਦੇ ਬਹੁਤ ਖਿਲਾਫ ਆ। ਜੀ ਨਹੀਂ, ਬਿਲਕੁਲ ਜੀ, ਧਿਆਨ ਤਾਂ ਆਪਾਂ ਨੂੰ ਸਾਰਿਆਂ ਨੂੰ ਇਹ ਰੱਖਣਾ ਹੀ ਜਿਹੜਾ ਉਹ ਪੈਣਾ ਆ। ਇਵੈਂਚੁਅਲੀ ਇੱਥੇ ਤੱਕ ਹਾਲਾਤ ਪਹੁੰਚੇ ਕਿਵੇਂ ਆਏ ਆ, ਉਹਨੂੰ ਦੇਖਦੇ ਹੋਏ ਇਹ ਫਿਰ ਹੌਲੀ ਹੌਲੀ ਕਾਨੂੰਨ ਜਿਹੜੇ ਉਹ ਆਉਂਦੇ ਜਾਂਦੇ ਆ। ਪਹਿਲੋਂ ਘੱਟ ਸੀਗੇ, ਹੁਣ ਵੱਧਦਾ, ਨੋ ਡਾਊਟ। ਉਹ ਝਟਕਾ ਲੱਗਦਾ ਆ, ਇੱਦਾਂ ਆ, ਬਟ ਇਵੈਂਚੁਅਲੀ ਸਾਰਿਆਂ ਨੇ ਇੱਕੋ ਥਾਂ ਦੇ ਵਿੱਚ ਇੱਕੋ ਚੀਜ਼ਾਂ 'ਚ ਰਹਿਣਾ ਆ। ਸੋ ਭਾਈ ਦੇਖ ਕੇ ਆਪਾਂ ਉਸ ਹਿਸਾਬ ਨਾਲ ਚੱਲੀਏ ਵੀ ਜਿਹਦੇ 'ਚ ਸਾਰਿਆਂ ਦੀ ਭਲਾਈ ਹੋ ਸਕੇ। ਅਗਲੇ ਕਾਲਰ ਜੁੜੇ ਨੇ ਜੀ, ਸਤਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਪਿਛਲੀ ਵੀਕ ਕੇ ਸੇਮ ਨਾ ਨਿਊ ਮੈਕਸੀਕੋ ਵਿੱਚ ਇੰਸਪੈਕਸ਼ਨ ਚੱਲਦੀ ਸੀਗੀ, ਪੇਪਰ ਵਰਕ ਚੈੱਕ ਕਰਦੇ ਸੀ। ਮੇਰੇ ਤੋਂ ਮੋਹਰੇ ਇੱਕ ਆਪਣਾ ਹੀ ਬਾਈਕ ਖੜਾ ਸੀ 27 ਸਾਲ ਦਾ। ਉਹਦਾ ਤਾਂ ਰਜਿਸਟ੍ਰੇਸ਼ਨ ਤੇ US DOT ਨੰਬਰ ਹੁੰਦਾ, ਪਰ ਉਹਨੇ ਫੇਰ ਵੀ ਆਫਿਸਰ ਨੇ ਉਹਨੂੰ ਪੁੱਛਿਆ ਵੀ DOT ਨੰਬਰ ਕਿਆ। ਉਹ ਕਹਿੰਦਾ ਮੈਂ ਫਸਟ ਟਾਈਮ ਤੇ ਐਂਟਰ ਹੋਇਆ ਨਿਊ ਮੈਕਸੀਕੋ ਵਿੱਚ। ਉਹ ਯਾਰ ਰਜਿਸਟ੍ਰੇਸ਼ਨ ਤੇ ਵੀ ਉਹ ਨੰਬਰ ਹੁੰਦਾ ਤੇ ਟੈਬ ਤੇ ਵੀ ਲਿਖਿਆ ਹੁੰਦਾ ਵੀ ਜੇ ਕਿਸੇ ਨੂੰ ਨਹੀਂ ਤਾਂ ਭਾਵੇਂ ਫੋਟੋ ਖਿੱਚ ਕੇ ਲੈ ਜਾ ਕਰੋ। ਉੱਥੇ ਯਾਰ ਉਹਨੇ 10-15 ਮਿੰਟ ਖਰਾਬ ਕੀਤੇ ਆਫਿਸਰ ਦੇ। ਨਹੀਂ, ਇਹ ਤਾਂ ਬੇਸਿਕ ਟ੍ਰੇਨਿੰਗ ਆ ਜੀ। ਇਹ ਤਾਂ ਸਾਰਿਆਂ ਨੂੰ ਜਿਹੜੀ ਉਹ ਚੀਜ਼ ਜ਼ਰੂਰ ਚਾਹੀਦੀ ਆ, ਚਾਹੇ ਤੁਸੀਂ ਫਸਟ ਟਾਈਮ ਚਲਾ ਰਹੇ ਹੋ। ਨਹੀਂ, ਅੱਗੇ ਆਉਂਦਾ ਤਾਂ ਹੋਊਗਾ ਜ਼ਰੂਰ, ਜਾਣੀ ਕਿ ਉਹਨੇ ਏਦਾਂ ਕਿਹਾ ਵੀ ਉਹਨੂੰ DOT ਨੰਬਰ ਦਾ ਹੀ ਨਹੀਂ ਪਤਾ ਵੀ ਕਿਹੜਾ ਆ। ਰਜਿਸਟ੍ਰੇਸ਼ਨ ਤੇ ਵੀ ਹੁੰਦਾ ਕੰਪਨੀਆਂ ਦਾ, ਹਨਾ, ਲਿਖਿਆ ਤਾਂ ਆਪਣੇ ਟੈਬ ਤੇ ਤਾਂ ਲਿਖਿਆ ਹੁੰਦਾ ਉੱਥੇ ਵੀ। ਤੇ ਮੈਂ ਤਾਂ ਇਹੀ ਦੱਸਣਾ ਵੀ ਪਲੀਜ਼ ਜਾਂ ਉਹਦੀ ਫੋਟੋ ਖਿੱਚ ਕੇ ਲੈ ਜਾ ਕਰੋ, ਪਤਾ ਨਹੀਂ ਆਫਿਸਰ ਨੇ ਕੀ ਮੰਗ ਲੈਣਾ ਮੋਹਰੇ। ਤੇ ਓਕੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਿਹਰਬਾਨੀ, ਧੰਨਵਾਦ। ਸੋ ਇਸੇ ਕਰਕੇ ਸਰੋਤੇ, ਜਿੰਨੇ ਵੀ ਸਾਡੇ ਸਰੋਤੇ ਹੈਗੇ, ਅਸੀਂ ਖਾਸ ਕਰਕੇ ਜੋ ਟਰੱਕਿੰਗ ਇੰਡਸਟਰੀ 'ਚ ਆ, ਇਸ ਸ਼ੋਅ ਦਾ ਬਹੁਤ ਸਾਲਾਂ ਤੋਂ ਮਕਸਦ ਇਹੀ ਆ ਵੀ ਤੁਹਾਨੂੰ ਜਿਹੜਾ ਨੌਲੇਜ ਮਿਲ ਸਕੇ। ਬਹੁਤ ਸਾਰੇ ਆਪਣੇ ਨਵੇਂ ਹੁੰਦੇ ਆ ਭੈਣ ਭਰਾ, ਸੋ ਉਹਨਾਂ ਨੂੰ ਪਤਾ ਚੱਲ ਜਾਏ, ਕਿਉਂਕਿ ਇੱਦਾਂ ਹੀ ਟ੍ਰੇਨਿੰਗ ਮਿਲਦੀ ਹੈ ਇੱਕ ਦੂਜੇ ਦੇ ਨਾਲ। ਕਿਉਂਕਿ ਕਾਹਲੇ ਆਪਾਂ ਪੈਂਦੇ ਆ ਟ੍ਰੇਨਿੰਗ ਤੋਂ ਬਿਨਾਂ, ਸਿੱਧੇ ਹੀ ਕਹਿੰਦੇ ਆ ਵੀ ਦਵਾ ਦਵ ਚੜ੍ਹ ਜਾਈਏ। ਸੋ ਇੱਦਾਂ ਹੀ ਜਿਹੜੀ ਪ੍ਰੋਬਲਮ ਹੁੰਦੀ, ਹੁਣ ਉਹ ਦੇਖੋ ਵੀ ਆਫਿਸਰ ਕੀ ਸੋਚਦਾ ਹੋਊਗਾ ਵੀ ਇਹ ਬੰਦੇ ਨੇ ਲਾਇਸੈਂਸ ਵੀ ਲਿਆ ਆ, ਹਨਾ, ਚਲਾ ਵੀ ਰਿਹਾ ਟਰੱਕ, ਤੇ ਇਹਨੂੰ ਇਹ ਨਹੀਂ ਪਤਾ DOT ਨੰਬਰ ਕਿੱਥੇ ਆ। ਜੀ ਬਿਲਕੁਲ ਜੀ। ਤੇ ਆਪਣਾ ਜਿਹੜਾ ਇੱਥੇ ਇੱਕ ਹੋਰ ਆਪਾਂ ਚੀਜ਼ ਜਿਹੜੀ ਰਾਜਗੁਰੂ ਸਾਂਝੀ ਕਰ ਦਈਏ ਕਿ ਜਿਹੜਾ January 1st 2024 ਤੋਂ ਜਿਹੜੀ CHP ਹੈਗੀ ਆ, ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੀ ਆ, ਇਹ ELD ਲਾਅ ਨੂੰ ਪੂਰੀ ਤਰ੍ਹਾਂ ਇਨਫੋਰਸ ਕਰਨ ਜਾ ਰਹੀ ਆ। ਇਹਦਾ ਬਹੁਤ ਗੱਲਾਂ ਉੱਠੀਆਂ ਹੋਈਆਂ ਇਸ ਵੇਲੇ ਕਿ ਸ਼ਾਇਦ ਕਈ ਮਤਲਬ ਕਿ ਗਲਤ ਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ, ਪਰ ਡੈਫੀਨੇਟਲੀ ਜਿਹੜੀ CHP ਹੈਗੀ ਆ ਉਹ ਫੁੱਲ ਫੋਰਸ ਦੇ ਨਾਲ ਜਿਹੜੀ ELD ਦਾ ਰੂਲ ਹੈਗਾ ਉਹਨੂੰ ਲਾਗੂ ਕਰਨ ਜਾ ਰਹੀ ਆ। 5 ਸਾਲ ਦਾ ਸਮਾਂ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦਿੱਤਾ ਸੀ 2018 ਦੇ ਵਿੱਚ, ਉਹ ਪੂਰਾ ਹੋ ਰਿਹਾ। ਸੋ January 1, 2024 ਤੋਂ ਕੈਲੀਫੋਰਨੀਆ ਫੁੱਲੀ ਜਿਹੜੀ ਆ ਇਨਫੋਰਸਮੈਂਟ ਕਰਨ ਜਾ ਰਹੀ ਹੈ ਇਹਦੀ। ਔਰ ਇਹਦੇ ਨਾਲ ਜਿਹੜੀ ਹੋਰ ਇੱਕ ਚੀਜ਼ ਹੈਗੀ ਆ ਕਿ ਜਿਹੜਾ 150 ਏਅਰ ਮਾਈਲ ਦਾ ਜਿਹੜਾ ਰੇਡੀਅਸ ਹੈਗਾ, 100 ਏਅਰ ਮਾਈਲ ਦਾ ਜਾਂ 150 ਏਅਰ ਮਾਈਲ ਦਾ ਜਿਹੜਾ ਉਹ ਫੈਡਰਲ ਲਾਅ ਹੈਗਾ,
ਉਹ ਨਹੀਂ ਚੇਂਜ ਹੋ ਰਿਹਾ ਹੈਗਾ, ਉਹ ਨਹੀਂ ਬਦਲ ਰਿਹਾ ਹੈਗਾ, ਉਹ ਉੱਦਾਂ ਦਾ ਉੱਦਾਂ ਹੀ ਰਹਿਣਾ ਹੈਗਾ। ਪਰ ਜੇ ਤੁਹਾਡਾ ਫਰੇਟ ਜਿਹੜਾ ਆ ਉਹ ਕੈਲੀਫੋਰਨੀਆ ਤੋਂ ਬਾਹਰੋਂ ਆ ਰਿਹਾ ਹੈਗਾ ਜਾਂ ਕੈਲੀਫੋਰਨੀਆ ਤੋਂ ਬਾਹਰ ਜਾ ਰਿਹਾ ਹੈਗਾ, ਸਾਡਾ ਮਾਸਟਰ 에ਅਰਵੇ ਬਿੱਲ ਜਿਹੜਾ ਹੈਗਾ ਦਰਸਾਉਂਦਾ ਕਿ ਜਿਹੜਾ ਫਰੇਟ ਤੁਸੀਂ ਚਾਹੇ ਚੱਕ ਕੇ ਵਿਦਨ ਕੈਲੀਫੋਰਨੀਆ ਕਰ ਰਹੇ ਪਰ ਫਰੇਟ ਤੁਹਾਡਾ ਬਾਹਰ ਜਾ ਰਿਹਾ ਹੈਗਾ, ਉਹਦੇ ਲਈ ELD ਲਾਉਣੀ ਜ਼ਰੂਰੀ ਹੈਗੀ ਆ। ਬਾਕੀ ਜਿਹੜਾ 에ਅਰ ਮਾਈਲ ਵਾਲਾ ਜਿਹੜਾ 150 에ਅਰ ਮਾਈਲ ਵਾਲਾ ਜਿਹੜਾ ਹੈਗਾ ਉਹ ਲਾਅ ਜਿਹੜਾ ਫੈਡਰਲ ਹੈਗਾ ਔਰ ਉੱਦਾਂ ਦਾ ਉੱਦਾਂ ਹੀ ਉਹ ਰਹੇਗਾ। ਬਾਕੀ ਜਿਹੜੀ ਤੁਹਾਡੀ ELD ਹੈਗੀ, ਅੱਗੇ ਹੁੰਦਾ ਸੀ ਕੈਲੀਫੋਰਨੀਆ ਹਾਈਵੇ ਪੈਟਰੋਲ ਪੂਰੀ ਤਨਦੇਹੀ ਨਾਲ ਇਹਨੂੰ ਇਨਫੋਰਸ ਨਹੀਂ ਸੀ ਕਰ ਰਿਹਾ, ਲੀਨੀਅੰਟ ਸੀਗੇ, ਲੂਜ਼ ਸੀਗੇ। ਸੋ ਬਟ ਹੁਣ ਜੇ ਤੁਸੀਂ ਪਹਿਲਾਂ ਪੇਪਰ ਲੌਗ 'ਚ ਸਲਿਪ ਇਨ ਹੋ ਜਾਂਦੇ ਸੀਗੇ ਜਾਂ ਕੋਈ ਨਾ ਕੋਈ ਚੱਲ ਜਾਂਦਾ ਸੀਗਾ ਚੱਕਰ ਚਾਰਾ, ਉਹ ਹੁਣ ਜਿਹੜਾ ਆ ਉਹ ਨਹੀਂ ਚੱਲੂਗਾ। ਸੋ ਇਸ ਕਰਕੇ ਪਲੀਜ਼ 1 ਜਨਵਰੀ 2024 ਤੋਂ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਡਰਾਈਵ ਕਰਦੇ ਹੈਗੇ ਆ ਤੇ ਆਪਣੀ ਧਿਆਨ ਦੇ ਨਾਲ ਆਪਣਾ ਜਿਹੜਾ ਤੁਹਾਡਾ ਜਿੱਦਾਂ ਦਾ ਤੁਸੀਂ ਲੋਡ ਕਰਦੇ ਹੋ ਦੇਖ ਕੇ ਤੇ ਆਪਣੀ ELD ਜਿਹੜੀਆਂ ਆ ਉਹ ਜ਼ਰੂਰ ਲਗਵਾਉਣੀਆਂ ਸ਼ੁਰੂ ਕਰ ਲਓ, ਕਿਉਂਕਿ ਇਹ ਐਨਫੋਰਸਮੈਂਟ ਜਿਹੜੀ ਆ 1 ਜਨਵਰੀ ਤੋਂ ਸ਼ੁਰੂ ਹੋ ਜਾਣੀ ਹੈ। ਜੀ ਥੈਂਕ ਯੂ। ਜਿਮੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਆਪਾਂ ਨਾ, ਮੈਂ ਤਾਂ ਕੈਨੇਡੀਅਨ ਸਿਟੀਜ਼ਨ ਆ। ਰੋਜ਼ ਤਾਂ ਨਹੀਂ, ਚਲੋ ਹਫਤੇ ਦੇ ਵਿੱਚ 1 ਵਾਰੀ ਆਪਾਂ ਬਾਰਡਰ ਕ੍ਰਾਸ ਕਰਦੇ ਹਾਂ। US ਅੱਗੇ ਬਾਰਡਰ ਅੱਗੇ ਤਾਂ ਸਾਡੀ, ਮੈਂ ਤਾਂ ਬੋਲਦਾ ਹੀ ਕੁਛ ਨਹੀਂ, ਆਪਾਂ ਡਰ ਕੇ ਨਿਕਲਦਾ ਆ। ਤੇ ਚਾਹੀਦਾ ਤਾਂ ਇਹੀ ਹੈ ਕਿ ਪਰ ਹੁਣ ਮੈਨੂੰ ਏਦਾਂ ਲੱਗਦਾ ਸੀਗਾ ਕਿ ਕਿੰਨੇ ਇੰਸੀਡੈਂਟ ਹੋ ਚੁੱਕੇ ਜਿੱਦਾਂ ਕਿ ਮੈਨੂੰ ਕੈਨੇਡੀਅਨ ਬਾਰਡਰ ਵਾਲੇ ਜਿੱਦਾਂ ਟਾਰਗੇਟ ਕਰਦੇ ਹੁੰਦੇ ਆ, ਕਿੱਦਾਂ ਛੋਟੀਆਂ ਗੱਲਾਂ ਨਾਲੋਂ। ਚਲੋ ਮੈਂ ਉਹ ਵੀਡੀਓ ਰਿਕਾਰਡਿੰਗ ਵੀ ਆਪਣੀ ਐਵੀਡੈਂਸ ਵਾਸਤੇ ਰੱਖ ਲੈਂਦਾ ਕਿ ਪਤਾ ਨਹੀਂ ਹੁੰਦਾ ਕਿ ਇਹਨਾਂ ਦੇ ਨਾਲ ਕੰਪਲੇਂਟ ਕਰਨੀ ਪੈ ਜਾਵੇ। ਪਰ ਹੁਣ ਮੈਨੂੰ ਇੱਦਾਂ ਦਾ ਡਾਊਟ ਲੱਗਦਾ ਆ, ਇੰਡੀਆ ਵਾਲਾ ਕੰਮ ਨਾ ਇੱਥੇ ਨਾ ਹੁਣ ਸਟਾਰਟ ਹੋ ਜਾਵੇ ਕਿ ਜੀ ਇੱਕ ਪੈਕਟ ਆਪਣੀ ਜੇਬ 'ਚ ਲਿਆਏ ਤੇ ਮੇਰੇ ਟਰੱਕ 'ਚ ਜਾਂ ਟ੍ਰੇਲਰ 'ਚ ਕਿਤੇ ਵੀ ਰੱਖ ਦਿੱਤਾ ਹੈ ਨਾ। ਤੇ ਮੈਂ ਇੱਕ ਵਾਰੀ ਫਿਰ ਉਹਨਾਂ ਦਾ ਆਰਗੂਮੈਂਟ ਕਰ ਵੀ ਲਿਆ ਕਿ ਭਾਈ ਮੇਰੀ ਪ੍ਰੈਜ਼ੈਂਸ ਤੁਸੀਂ ਕਿਉਂ ਨਹੀਂ ਕਰਦੇ ਹੈ ਨਾ, ਕਿ ਜਾਂ ਤਾਂ ਕੈਮਰੇ ਲੱਗੇ ਹੋਣ ਤੇ ਗੱਲ ਵੱਖਰੀ ਹੈ ਕਿ ਜਿੱਥੇ ਤੁਸੀਂ ਇੰਸਪੈਕਸ਼ਨ ਜੇ ਨਹੀਂ ਹੈਗੇ ਉੱਥੇ ਕੈਮਰੇ 'ਚ ਮੇਰੀ ਪ੍ਰੈਜ਼ੈਂਸ ਹੋਣੀ ਵੀ ਉੱਥੇ ਜ਼ਰੂਰੀ ਆ। ਤੇ ਦੱਸੋ ਨਾਲੇ ਬਲਕਿ ਇੱਕ ਸੁਪਰਵਾਈਜ਼ਰ ਨੂੰ ਜੇ ਹੁਣ ਐਗਜ਼ਾਮ ਵੀ ਹੋਵੇ ਕਿ ਠੀਕ ਹੈ ਮੇਰੇ ਨਾਲ ਤੂੰ ਮੈਨੂੰ ਅੰਡਰ ਐਗਜ਼ਾਮੀਨੇਸ਼ਨ ਕਰ ਰਿਹਾ, ਦੈਟਸ ਓਕੇ, ਮੈਂ ਉਹਦੇ ਲਈ ਉਹ ਨਹੀਂ ਕਰਦਾ। ਪਰ ਕੀ ਪਤਾ ਤੁਹਾਡੇ ਅੰਦਰ ਸੀਜ਼ ਮਟੀਰੀਅਲ ਕਿੰਨਾ ਹੀ ਪਿਆ ਹੋਇਆ, ਉਹਦੀ ਕੀ ਸਿਕਿਉਰਿਟੀ ਹੈ, ਕੀ ਸੇਫਟੀ ਆ। ਤੇ ਆਪਣੇ ਭਰਾ ਆਪਾਂ ਇਹ ਗੱਲਾਂ ਕਰਦੇ ਨਹੀਂ ਕਿਉਂਕਿ ਸਾਡੇ ਕੋਲ ਹੌਸਲਾ ਨਹੀਂ ਪੈਂਦਾ। ਮੈਂ ਤਾਂ ਸਿੱਧੀ ਜਿਹੀ ਗੱਲ, ਮੈਂ ਤਾਂ ਉੱਥੇ ਜਾ ਕੇ ਬੋਲ ਪਿਆ ਹੈ ਨਾ ਕਿ ਭਾਈ ਮੇਰੀ ਕੀ ਸੇਫਟੀ ਹੈਗੀ। ਤੁਸੀਂ ਆਪਣੀ ਸੇਫਟੀ ਦੀ ਇਹ ਗੱਲ ਕਰਦੇ ਹੋ ਕਿ ਤੈਨੂੰ ਅੱਗੇ ਲੈ ਜਾਣ ਨੂੰ ਅਸੀਂ ਜਾਣ ਨਹੀਂ ਦੇਣਾ ਕਿਉਂਕਿ ਹੋ ਸਕਦਾ ਤੇਰੇ ਸੀਟ ਦੇ ਥੱਲੇ ਪਿਸਟਲ ਹੋਵੇ। ਫਿਰ ਭਾਈ ਸੇਫ ਡਿਸਟੈਂਸ 'ਤੇ ਰੱਖ ਲਓ ਮੈਨੂੰ, ਮੇਰੀ ਨਜ਼ਰਾਂ ਦੇ ਵਿੱਚ ਹੋਵੇ ਨਾ ਕਿ ਤੁਸੀਂ ਵੀ ਜੋ ਕਰ ਰਹੇ ਹੋ ਤੇ ਉਹ ਮੇਰੇ ਲਈ ਵੀ ਸੇਫਟੀ ਹੋਵੇ। ਤੇ ਮੈਂ ਉਹੀ ਤੁਹਾਡੀ ਵੀ ਰਾਏ ਪੁੱਛਣਾ ਚਾਹੁੰਦਾ ਕੀ ਪ੍ਰੋਟੋਕੋਲ ਬਿਲਕੁਲ ਜੋ ਉਹ ਕਹਿੰਦੇ ਨਹੀਂ ਤੇ ਜੇ ਤੁਹਾਨੂੰ ਆਫਿਸ 'ਚ ਬਿਠਾਤਾ ਆਫਿਸ 'ਚ ਬੈਠਣਾ ਆ, ਕੀ ਸਾਡੀ ਇਹ 'ਚ ਸੇਫਟੀ ਹੋ ਸਕਦੀ ਹੈ, ਕੀ ਆਪਾਂ ਕੀ ਕਹਿ ਸਕਦੇ ਹੋ ਉਹਨਾਂ ਦੇ ਬਾਰਡਰ ਦੇ ਮੋਰੇ? ਇਹਦੇ ਵਿੱਚ ਥੋੜੀ ਮਚ ਅਸੀਂ ਜਿਹੜੀ ਲਾਅ ਐਨਫੋਰਸਮੈਂਟ ਦੀ ਪ੍ਰੋਟੋਕੋਲ ਆ ਉਹ ਹੀ ਜਿਹੜੀ ਹੋ ਸਕਦੀ ਹੈਗੀ ਆ। ਆਈ ਡੋਂਟ ਨੋ ਕਿ ਅਸੀਂ ਕੇਪੇਬਲ ਹੈਗੇ ਆ ਇਹਦੇ ਤੇ ਕਮੈਂਟ ਕਰ ਲਓ ਕਿਉਂਕਿ ਵੀ ਡੋਂਟ ਨੋ ਦੈਟ। ਐਂਡ ਆਪਾਂ ਖਾਸ ਕਰਕੇ ਮੈਂ ਜੇ ਗੱਲ ਕਰਾਂ ਤੇ ਅਸੀਂ ਜਿੱਦਾਂ ਰਾਜਕਰਨ ਵੀ ਭਾਜੀ ਹੋਣੀ ਵੀ ਅਸੀਂ ਉਸ ਕਪੈਸਿਟੀ 'ਚ ਨਹੀਂ ਹੈਗੇ ਕਿ ਤੁਹਾਨੂੰ ਅਸੀਂ ਇਹ ਗਾਈਡ ਕਰ ਸਕੀਏ। ਆਈ ਥਿੰਕ ਕੋਈ ਨਾ ਕੋਈ ਜਿਹੜੇ ਆਪਣੇ ਕ੍ਰਾਸ ਬਾਰਡਰ ਲਾਇਰਸ ਹੈਗੇ ਆ ਜਾਂ ਉਹ ਕਰਦੇ ਹੈਗੇ ਆ, ਡੈਫੀਨੇਟਲੀ ਜੇ ਸੁਣਦੇ ਹੈਗੇ ਤਾਂ ਜ਼ਰੂਰ ਕਾਲ ਕਰਨ ਇਸ ਬਾਰੇ ਦੀ ਗੱਲ ਦੱਸਣ। ਪਰ ਡੈਫੀਨੇਟਲੀ ਇਹ ਚੀਜ਼ ਜ਼ਰੂਰ ਆ ਕਿ ਇੱਥੇ ਇੰਨਾ ਕੁ ਧੱਕਾ ਨਹੀਂ ਹੈਗਾ ਜਿੱਦਾਂ ਤੁਸੀਂ ਕਹਿੰਦੇ ਨੇ ਇੰਡੀਆ ਵਾਲੀ ਗੱਲ ਆ ਵੀ ਪਾਕਟ 'ਚ ਲਿਆਣ ਕੇ ਕੁਝ ਰੱਖ ਲੂਗਾ, ਇੱਦਾਂ ਕਰ ਲੂਗਾ। ਇੰਨੀ ਕੁ ਤਾਂ ਤੁਹਾਨੂੰ ਇਹ ਚੀਜ਼ ਸੋਚਣੀ ਪੈਣੀ ਹੈ ਕਿ ਇਸ ਕੰਟਰੀਆਂ ਦੇ ਵਿੱਚ ਇੰਨੀ ਕੁ ਤਾਂ ਹੈਗੀ ਆ ਕਿ ਮਤਲਬ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਤੇ ਨਹੀਂ ਆ, ਪਰ ਮੋਸਟ ਆਫ ਦਾ ਟਾਈਮ ਇਦਾਂ ਨਹੀਂ ਹੁੰਦਾ। ਹਾਂਜੀ, ਇਹ ਚੀਜ਼ ਜਿਹੜੀ ਹੈ ਨਾ ਇਹ ਚੀਜ਼ ਆਪਣੀ ਸੋਚ ਦੇ ਵਿੱਚ ਹੈਗੀ ਆ, ਮਨ ਦੇ ਵਿੱਚ ਹੈਗੀ ਆ। ਸੋ ਪਰ ਮੈਨੂੰ ਲੱਗਦਾ ਰਮਨ ਜੀ ਕੈਮਰੇ ਲੱਗੇ ਹੁੰਦੇ ਆ ਟਰਮੀਨਲਾਂ ਤੇ। ਜਦੋਂ ਮੈਂ ਕਈ ਵਾਰੀ ਕੈਨੇਡਾ ਨੂੰ ਗਿਆ ਬਾਈ ਰੋਡ ਤੇ ਉਹਦੇ 2 ਮੀਲ ਤੋਂ ਉਰੇ ਕੈਮਰੇ ਲਾਏ ਹੁੰਦੇ ਆ ਉਹਨੇ। ਹਾਂਜੀ, ਸਾਰਾ ਕੁਝ ਹੁੰਦਾ ਆ। ਪਰ ਇਹ ਹੈ ਕਿ ਅਗੇਨ ਹੁਣ ਜੇ ਹੁਣ ਆਪਾਂ ਟੀਚਰ ਨੂੰ ਕਹੀਏ ਕਿ ਟੀਚਰ ਆਪਣਾ ਐਗਜ਼ਾਮ ਪੇਪਰ ਆਪਣਾ ਚੈੱਕ ਕਰਦਾ ਤੇ ਮੈਨੂੰ ਉੱਥੇ ਬਿਠਾਓ, ਮੈਨੂੰ ਨਹੀਂ ਪਤਾ ਤੁਸੀਂ ਕੀ ਚੈੱਕ ਕਰਨ ਲੱਗੇ ਆ, ਕੀ ਗਲਤ ਕਰਤਾ ਹੈ ਨਾ।
ਸੋ ਉਹ ਚੀਜ਼ਾਂ ਹੈਗੀਆਂ ਕਿ ਇਹ ਇੱਕ ਪ੍ਰੋਟੋਕਾਲ protocol ਬਣਾਇਆ ਹੈ ਹੈਗੀ ਉਹਨਾਂ ਨੇ, ਉਹ ਫੋਲੋ। ਹਾਂ, ਜੇ ਦੇਖੋ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਸਿਵਲ ਰਾਈਟ ਦੀ ਵਾਇਲੇਸ਼ਨ ਹੋ ਰਹੀ ਹੈ ਕਿਸੇ ਪਾਸੇ, ਤੁਸੀਂ ਰਿਕਾਰਡ ਕਰੋ, ਤੁਸੀਂ ਸ਼ਿਕਾਇਤ ਕਰ ਸਕਦੇ ਆ, ਜਾਂ ਲਾਇਰਸ ਦਾ ਜਿਹੜਾ ਉਸ ਦੇ ਵਿੱਚ ਸਹਾਰਾ ਲੈ ਸਕਦੇ ਆ। ਵੀ ਇਸ ਸ਼ੱਕ ਦੀ ਬਿਨਾਂ ਦੇ ਉੱਤੇ ਵੀ ਪਤਾ ਨਹੀਂ ਕਿੰਨੇ ਕੀ ਪਾ ਦੇਣਾ, ਉਹ ਤਾਂ ਆਪਣੇ ਰਸਤੇ 'ਚ ਵੀ ਕਿਤੇ ਵੀ ਕੋਈ ਵੀ ਕੁਛ ਵੀ ਜਿਹੜਾ ਉਹ ਕਰ ਸਕਦਾ। ਈਵਨ ਗੈਸ ਭਰਾਉਂਦਿਆਂ ਵੀ ਕੋਈ ਵੀ ਜਿਹੜਾ ਉਹ ਚੀਜ਼ ਜਿਹੜੀ ਉਹ ਕਰ ਸਕਦੇ। ਸੋ ਹਰ ਇੱਕ ਚੀਜ਼ ਦਾ ਇਹ ਆਪਾਂ ਤੋੜ ਨਹੀਂ ਕਰ ਸਕਦੇ। ਜੇ ਤੁਹਾਨੂੰ ਲੱਗਦਾ ਵੀ ਹਾਂ ਉਹ ਵਾਇਲੇਸ਼ਨ ਕਰ ਰਹੇ ਆ ਤੁਹਾਡੇ ਰਾਈਟਸ ਦੀ, ਫਿਰ ਦੈਨ ਡੈਫੀਨੇਟਲੀ ਜ਼ਰੂਰ ਤੁਸੀਂ ਉਹਨਾਂ ਦੇ ਨਾਲ ਗੱਲ ਜਿਹੜੀ ਉਹ ਉਸ ਹਿਸਾਬ ਦੇ ਨਾਲ ਜਿਹੜੀ ਉਹ ਕਰੋ। ਪਰ ਜੇ ਸਿਰਫ ਇਹ ਇੱਕ ਸ਼ੱਕ ਹੀ ਆ ਵੀ ਹੈ ਪਤਾ ਨਹੀਂ ਕਦੋਂ ਕਿੰਨੇ ਕੀ ਪਾ ਦੇਣਾ, ਦੈਨ ਆਈ ਥਿੰਕ ਉਹ ਹਰ ਥਾਂ ਦੇ ਉੱਤੇ ਤੁਹਾਨੂੰ ਜਿਹੜਾ ਉਹ ਚੀਜ਼ ਦਾ ਸ਼ੱਕ ਜਿਹੜਾ ਉਹ ਰਹੇਗਾ। ਸੋ ਇਹ ਬਿਲਕੁਲ ਇਹ ਜਿਹੜੇ ਦੋਨੋਂ ਬਾਰਡਰ ਆ ਨਾ ਉਹਨਾਂ ਦੇ ਉੱਤੇ ਸੋ ਪਹਿਲੀ ਗੱਲ ਤਾਂ ਇਹ ਆ ਵੀ ਬੜੇ ਸੀਰੀਅਸਲੀ ਹੋਣਾ ਚਾਹੀਦਾ। ਮੈਂ ਆਪਣੇ ਨਾਲ ਕੁਝ ਵਾਪਰਿਆ ਤੁਹਾਨੂੰ ਦੱਸਦਾ। ਵੀ ਇੱਕ ਵਾਰੀ ਕੈਨੇਡਾ ਗਏ ਤੇ ਜੋ ਮੇਰੇ ਨਾਲ ਬੈਠਾ ਸੀ ਉਹਨਾਂ ਦਾ ਫੋਨ ਖੜਕ ਗਿਆ ਬਿਲਕੁਲ ਜਦੋਂ ਉੱਥੇ ਦੇ ਕਸਟਮ ਵਾਲਿਆਂ ਨੇ ਚੈੱਕ ਕਰਨਾ ਸੀ। ਉਹ ਕਹਿੰਦੇ ਵੀ ਨਹੀਂ, ਫੋਨ ਬੰਦ ਕਰੋ, ਇਹ ਤੁਹਾਡਾ ਰਾਈਟ ਨਹੀਂ ਹੈ ਸਾਡੀ ਕੰਟਰੀ 'ਚ ਐਂਟਰ ਹੋਣਾ, ਹਨਾ, ਪਹਿਲਾਂ ਇੱਥੇ ਸੀਰੀਅਸਲੀ ਹੋ ਕੇ ਗੱਲ ਕਰੋ। ਸੋ ਇਦਾਂ ਹੀ ਜਦੋਂ ਫਿਰ ਵਾਪਸ ਆਏ ਤੇ ਮੈਂ ਹੱਸ ਕੇ ਗੱਲ ਕਰਦਾ ਸੀ, ਉਹ ਕਹਿੰਦਾ ਨੋ ਸੀਰੀਅਸਲੀ ਮੈਨੂੰ ਜਿਹੜਾ ਜਵਾਬ ਦੇ, ਹਾਲਾਂਕਿ ਮੈਂ ਤਾਂ ਸਿਟੀਜ਼ਨ ਸੀ USA ਦਾ, ਹਨਾ, ਫਿਰ ਵੀ ਉਹ ਕਹਿੰਦਾ ਵੀ ਜੇ ਉਹ ਮੇਰੀ ਡਿਊਟੀ ਆ, ਪਹਿਲਾਂ ਸੀਰੀਅਸਲੀ ਜਵਾਬ ਦੇ, ਫਿਰ ਤੁਸੀਂ ਜੋ ਕਰਨਾ ਹੋਇਆ ਬਾਅਦ 'ਚ ਕਰਿਓ। ਜੀ ਥੈਂਕ ਯੂ। ਗੁਰਸ਼ਰਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ ਜਿਹੜੇ ਫਰਾਡ ਦੇ ਲੋਡ ਆ ਉਹਨਾਂ ਦਾ ਭਾਜੀ ਕੋਈ ਅੱਜ ਤੱਕ ਕੋਈ ਪ੍ਰੋਪਰ ਅਸੀਂ ਕੀ ਕਰਨਾ ਆ ਕੀ ਨਹੀਂ ਕਰਨਾ ਕੋਈ ਹੱਲ ਨਹੀਂ ਪਤਾ ਲੱਗਿਆ। ਭਾਜੀ ਮੇਰੇ ਕੋਲ ਇੱਕ ਲੋਡ ਮੇਰੀ ਯਾਰਡ ਦੇ ਵਿੱਚ ਪਿਆ ਆ, 1 ਸਾਲ ਹੋ ਗਿਆ ਭਾਜੀ ਟ੍ਰੇਲਰ ਨੂੰ ਮੇਰੇ ਯਾਰਡ ਦੇ ਵਿੱਚ ਖੜੇ ਨੂੰ। ਉਹ ਟੋਡ ਬਾਕਸ ਆ ਭਾਜੀ ਐਮਾਜ਼ੋਨ ਦੇ। ਹੁਣ ਯਾਰਡ ਸੇਲ ਲਾ ਦੋ ਫਿਰ, ਹੋਰ ਕੀ ਹੈ ਭਾਜੀ। ਭਾਜੀ ਉਹਦਾ ਕੋਈ ਹੱਲ ਨਹੀਂ ਨਿਕਲਦਾ, ਉਹ ਵਾਕਈ ਯਾਰਡ ਸੇਲ ਲਾਉਣ ਵਾਲਾ ਹੀ ਕੰਮ ਆ ਜੀ ਹੁਣ ਤਾਂ। ਉਹਦੇ ਬਾਰੇ ਭਾਜੀ ਜੇ ਕੋਈ ਇਨਫੋਰਮੇਸ਼ਨ ਹੈਗੀ ਆ ਤੇ ਅਸੀਂ ਕੀ ਕਰ ਸਕਦੇ ਆ ਜਿਹੜੇ ਫਰਾਡ ਦੇ ਲੋਡ ਸਾਡੇ ਕੋਲ ਹੁੰਦੇ ਆ, ਕਿਉਂਕਿ ਐਮਾਜ਼ੋਨ ਦਾ ਲੋਡ ਸੀਗਾ ਭਾਜੀ। ਉਹ ਮੈਂ ਟਰਾਈ ਕੀਤੀ ਉੱਥੇ ਡਿਲੀਵਰ ਕਰਨ ਦੀ, ਉਹਨਾਂ ਦੇ ਕੋਲ ਡਿਲੀਵਰੀ ਵਾਲਾ ਨੰਬਰ ਵੀ ਕੋਈ ਹੈ ਨਹੀਂ, ਉਹ ਉੱਥੇ ਰਿਸੀਵ ਵੀ ਨਹੀਂ ਕਰਦੇ ਪਏ। ਉਹਨਾਂ ਨੇ ਕਰਨਾ ਵੀ ਨਹੀਂ ਏਦਾਂ ਮੈਨੂੰ ਲੱਗਦਾ। ਸਾਲ ਬਾਅਦ ਤਾਂ ਹੁਣ ਪਤਾ ਨਹੀਂ ਹੋ ਸਕਦਾ ਹੈ। ਹਾਂਜੀ ਰਮਨ ਜੀ। ਹਾਂਜੀ, ਥੋੜੀ ਮੱਚ ਕੋਈ ਹੱਲ ਨਹੀਂ ਹੈ ਜੀ ਇਹਦਾ, ਕਾਫੀ ਲਾ ਦੋ ਯਾਰਡ ਸੇਲ ਜੀ, ਫਿਰ ਹੁਣ ਇਹੀ ਹੋ ਸਕਦਾ। ਫਿਰ ਆਪਣਾ ਹੀ ਆਪੇ ਹੋਣਾ ਹੈ ਜੀ। ਲੋਕਲ ਮੀਡੀਆ ਨੂੰ ਨਹੀਂ ਤਾਂ ਕਿਸੇ ਟੀਵੀ ਸਟੇਸ਼ਨ ਨੂੰ ਕਾਲ ਕਰੋ ਵੀ ਅਸੀਂ ਏਦਾਂ ਸੋਚ ਰਹੇ ਆ ਵੀ ਯਾਰਡ ਸੇਲ ਲਾਉਣ ਦੀ। ਵੀ ਨਹੀਂ ਨਾਲੇ ਮੌਕਾ ਦੇਖੋ, ਕ੍ਰਿਸਮਸ ਆ, ਨਿਊ ਈਅਰ ਆ, ਕਈ ਕੁਛ ਆ, ਕੋਈ ਵੀ ਕਰ ਦੋ ਜੀ, ਏਦਾਂ ਕਰਨ ਲੱਗੇ ਅਸੀਂ ਹੁਣ, ਫਿਰ ਇਹੀ ਕਰ ਲਓ। ਸਹੀ ਹੈ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਬਲਰਾਜ ਜੀ। ਹਾਂਜੀ ਬਲਰਾਜ ਜੀ। ਹਾਂਜੀ ਵੀਰ ਜੀ, ਮੇਰੇ ਵੱਲੋਂ ਆਪਣੇ ਤਿੰਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਮੇਰੇ ਕੋਲ ਇੱਕ ਸਵਾਲ ਸੀਗਾ ਆਪਣੇ ਭਾਜੀ ਰਮਨ ਹੋਣਾ ਤੱਕ ਜੀ। ਸਵਾਲ ਇਹ ਹੈ ਵੀ ਜਦੋਂ ਲਾ ਲਓ ਤੁਸੀਂ ਕਿਸੇ ਬਰੋਕਰ ਨਾਲ ਕੰਮ ਕਰਦੇ ਆ ਕੰਟੀਨਿਊ 1 ਸਾਲ 6 ਮਹੀਨੇ ਲਗਾਤਾਰ, ਤੇ ਤੁਸੀਂ ਇੱਕ ਸੇਮ ਸ਼ਿਪਰ ਦੇ ਵੀ ਜਾਂਦੇ ਆ, ਤੇ ਤੁਸੀਂ ਸਾਲ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਬਰੋਕਰ ਆ ਉਹ ਕੋਈ ਹੋਰ ਕੈਰੀਅਰ ਹਾਇਰ ਕਰ ਲੈਂਦਾ ਤੇ ਤੁਹਾਨੂੰ ਜਵਾਬ ਦਿੰਦਾ ਕੰਮ ਕਰਨ ਤੋਂ, ਤੇ ਉਹ ਤੋਂ ਲੈ ਕੇ 6 ਮਹੀਨੇ ਬਾਅਦ ਜਾਂ 7-8 ਮਹੀਨੇ ਬਾਅਦ ਤੁਸੀਂ ਉਸ ਜਿਹੜਾ ਸ਼ਿਪਰ ਤੇ ਤੁਸੀਂ ਪਹਿਲਾਂ ਜਾਂਦੇ ਹੁੰਦੇ ਆ, ਤੁਸੀਂ ਉਹਦੇ ਤੇ ਆਪ ਦੀ ਬਿਡਿੰਗ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਉਹਦੇ ਵਿੱਚ ਜੇ ਬਰੋਕਰ ਆ ਕੇ ਤੁਹਾਨੂੰ ਔਖਾ ਤੱਤਾ ਹੁੰਦਾ ਵੀ ਮੇਰਾ ਕਸਟਮਰ ਹੈ, ਤੂੰ ਏਦਾਂ ਕਰ ਨਹੀਂ ਸਕਦਾ, ਇਹ ਅਗੇਂਸਟ ਦੀ ਲਾ ਆ, ਦਿਸ ਐਂਡ ਦੈਟ ਆ, ਤੇ ਇਹਦੇ ਬਾਰੇ ਕੀ ਹੈਗਾ ਆ ਸਿਸਟਮ, ਕੋਈ ਇਹਦੇ ਬਾਰੇ ਕਾਨੂੰਨ ਹੈਗਾ ਜਾਂ ਬਰੋਕਰ ਉੱਦੇ ਤੁਹਾਡੇ ਤੇ ਦਬਕਾ ਮਾਰਦੇ ਆ ਵੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਦੇ ਆ? ਜੇ ਤਾਂ ਤੁਸੀਂ ਉਹਨਾਂ ਨਾਲ ਕੋਈ ਕੰਟਰੈਕਟ ਸਾਈਨ ਕੀਤਾ ਹੈਗਾ, ਤੁਹਾਡੇ ਕੰਟਰੈਕਟ ਵਿੱਚ ਲਿਖਿਆ ਹੈਗਾ ਕਿ ਤੁਸੀਂ ਉਹਦੇ ਕਸਟਮਰ ਕੋਲ ਨਹੀਂ ਜਾ ਸਕਦੇ, ਤਾਂ ਤੁਸੀਂ ਨਹੀਂ ਜਾ ਸਕਦੇ। ਜੇ ਉਹਦੇ ਪਰ ਉਹ ਤਾਂ ਉਹਨੇ ਛੱਡ ਦਿੱਤਾ ਆਪਣੇ ਰਮਨ ਭਾਜੀ, ਉਹਨਾਂ ਨੇ ਕਈ ਵਾਰੀ ਇਹਦਾ ਕੰਟਰੈਕਟ ਖਤਮ ਨਹੀਂ ਹੋ ਗਿਆ। ਨਹੀਂ, ਕਈ ਵਾਰੀ ਕੰਟਰੈਕਟ ਦੇ ਵਿੱਚ ਉਹਨਾਂ ਨੇ ਇੱਥੇ ਲਿਖਿਆ ਹੁੰਦਾ ਐਗਰੀਮੈਂਟ ਚ ਪਾ ਦਿੰਦੇ ਹੁੰਦੇ ਆ। ਨਹੀਂ, ਨਾਨ ਕੰਪਲੀਟ ਭਾਜੀ ਉਹ ਤਾਂ ਹੁੰਦਾ ਜਦੋਂ ਤੁਸੀਂ ਆਪ ਛੱਡਦੇ ਆ, ਹਨਾ, ਜਦੋਂ ਜਿਹਦੇ ਨਾਲ ਕੰਟਰੈਕਟ ਆ, ਜੇ ਉਹਨੇ ਤੁਹਾਨੂੰ ਕਹਿਤਾ ਵੀ ਨਹੀਂ ਹੁਣ ਤੁਹਾਡੀ ਜਿਹੜੀ ਜੌਬ ਆ ਖਤਮ ਆ, ਫੇਰ ਤਾਂ ਨਹੀਂ ਮੇਰੇ ਖਿਆਲ ਨਾਲ ਨਾਨ ਕੰਪਲੀਟ ਹੋਣਾ ਚਾਹੀਦਾ। ਨਹੀਂ, ਜਿਹੜਾ ਜੌਬ ਦਾ ਕੰਟਰੈਕਟ ਮੇਰਾ ਖਿਆਲ ਰਮਨ ਭਾਜੀ ਹੁਣੀ ਉਹ ਗੱਲ ਕਹਿੰਦੇ ਆ ਵੀ ਜਿਹੜਾ ਕੈਰੀਅਰ ਤੇ ਬਰੋਕਰ ਦੇ ਵਿੱਚ ਕੰਟਰੈਕਟ ਹੁੰਦਾ ਉਹਦੀ ਗੱਲ ਕਰਦੇ ਲੱਗਦੇ। ਹਾਂਜੀ, ਉਹ ਜਿਹੜਾ ਕੰਟਰੈਕਟ ਹੈ ਨਾ ਉਹਦੇ ਚ ਲਿਖਿਆ ਹੁੰਦਾ, ਕਈ ਵਾਰੀ ਜੇ ਉਹ ਚ ਲਿਖਿਆ ਤਾਂ ਡੈਫੀਨੇਟਲੀ ਉਹਨੂੰ ਕਰਨਗੇ, ਪਰ ਕਈ ਵਾਰੀ ਜਿਹੜੇ ਬਰੋਕਰ ਉਦਾਂ ਹੀ ਲੌਕਾ ਮਾਰ ਕੇ ਹਟ ਜਾਂਦੇ। ਠੀਕ ਹੈ, ਪਰ ਉਹਦਾ ਕੋਈ ਸੱਟ ਟਾਈਮ ਹੁੰਦਾ ਹੋਊਗਾ, ਤੁਸੀਂ 6 ਮਹੀਨੇ ਸਾਲ ਕੀ ਕਹਦੇ ਇਹ ਕੰਟਰੈਕਟ ਹੀ ਦੱਸ ਸਕਦਾ ਹੈ ਜੀ, ਕੰਟਰੈਕਟ ਇਹਦਾ ਕੰਟਰੈਕਟ ਦੱਸ ਸਕਦਾ, ਕਿਉਂਕਿ ਕਈ ਵਾਰੀ ਨਾਨ ਕੰਪਲੀਟ ਕੰਟਰੈਕਟ ਸਾਲ ਦਾ ਲਿਖ ਲੈਂਦੇ ਆ।
ਹਾਂ ਹੁਣ ਜਦੋਂ ਸ਼ਿਪਰ ਆ, ਹੁਣ ਜਦੋਂ ਸ਼ਿਪਰ ਮੇਰੇ ਨਾਲ ਹੋਈ ਸੀ, ਮੈਂ ਸ਼ਿਪਰ ਤੇ ਜਾਣਾ, ਹੁਣ ਉਹ ਸ਼ਿਪਰ ਮਲਟੀਪਲ ਬ੍ਰੋਕਰ ਨਾਲ ਕੰਮ ਕਰਦਾ ਹਨਾ, ਤੇ ਮਲਟੀਪਲ ਕੈਰੀਅਰ ਨਾਲ ਕੰਮ ਕਰਦਾ। ਹੁਣ ਜੇ ਇੱਕ ਬ੍ਰੋਕਰ ਕਹੇ ਜੀ ਮੇਰਾ ਪਰਸਨਲ ਹੀ ਆ ਇਹ, ਤੁਸੀਂ ਤੇ ਜਾਂਚ ਚਾਹਦੇ ਹੋ, ਇਹਦੇ ਕੋਈ ਸੈਂਸ ਹੀ ਨਹੀਂ ਬਣਦੀ ਗੱਲ ਦੀ। ਚਲੋ ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ ਬਹੁਤ। ਸੋ ਇੱਥੋਂ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਜਿਹੜਾ ਕੰਟਰੈਕਟ ਹੁੰਦਾ ਨਾ, ਤੁਹਾਨੂੰ ਉਹ ਧਿਆਨ ਨਾਲ ਜ਼ਰੂਰ ਪੜ੍ਹੋ ਇੱਕ ਵਾਰ ਜਦੋਂ ਵੀ ਟਾਈਮ ਹੁੰਦਾ, ਰਾਈਟ। ਇੱਥੇ ਆਈਟੀ ਕੰਪਨੀਆਂ ਵਾਲੇ ਥੋੜੇ ਕਰਦੇ ਆ, ਨਾਨ ਕੰਪੀਟ ਹੁੰਦੇ ਆ ਵੀ ਤੂੰ ਸੇਮ ਜਿਹੀ ਕੰਪਨੀ 'ਚ ਨਹੀਂ ਦੁਬਾਰਾ ਜਾ ਕੇ ਕਰ ਸਕਦਾ ਇੰਨੇ ਸਾਲ ਲਈ, ਜਾਂ ਆਹ ਨਹੀਂ ਦੱਸ ਸਕਦੇ, ਉਹ ਨਹੀਂ ਕਰ ਸਕਦੇ, ਐਨਡੀਏ ਹੁੰਦੇ ਆ, ਨਾਨ ਕੰਪੀਟ ਹੁੰਦੇ, ਬਹੁਤ ਕੁਝ ਹੁੰਦਾ ਆ। ਇਹ ਕੰਟਰੈਕਟ ਕਾਰਪੋਰੇਟ ਦੁਨੀਆ ਇਦਾਂ ਹੀ ਚੱਲ ਰਹੀ ਹੈ ਜੀ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ ਤਿੰਨੇ ਵੀਰਾਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਿਰਫ ਫੀਡਬੈਕ ਹੀ ਦੇਣੀ ਆ ਵੀ ਕਈ ਵਾਰ ਨਾ ਜਦੋਂ ਆਪਾਂ ਕਮੈਂਟਸ ਜਾਂ ਆਪਾਂ ਕਈ ਵਾਰ ਬਾਹਰੋਂ ਸੁਣਦੇ ਆ ਵੀ ਇਹ ਡਰਾਉਂਦੇ ਆ, ਜਾਂ ਕਈ ਵਾਰ ਅੱਗੇ ਵੀ ਆਪਣੀ ਇਸ ਵਿਸ਼ੇ ਤੇ ਗੱਲ ਹੋਈ ਆ, ਸੋ ਉਹਨਾਂ ਦੀ ਵਿਸ਼ਾ ਪਰ ਤੁਹਾਡੀ ਜਿਹੜੀ ਇਸ ਪ੍ਰੋਗਰਾਮ ਦੇ ਰਾਹੀਂ ਬਹੁਤ ਸਾਰੇ ਜਿਹੜੇ ਸਰੋਤੇ ਆ, ਚਾਹੇ ਉਹ ਡਰਾਈਵਰ ਨੇ, ਚਾਹੇ ਟਰੱਕਿੰਗ ਨਾਲ ਰਿਲੇਟਡ ਆਪਣਾ ਬਿਜ਼ਨਸ ਰਨ ਕਰਦੇ, ਚਾਹੇ ਓਨਰ, ਸਾਰਿਆਂ ਨੂੰ ਬੈਨੀਫਿਟ ਵਧੀਆ ਮਿਲਦਾ। ਪਰ ਜੇ ਹੁਣ ਆਪਾਂ ਕੁਝ ਮਹੀਨਿਆਂ ਤੋਂ ਪੂਰੇ ਸਾਲ ਤੋਂ ਮੈਂ ਵੀ ਬਹੁਤ ਵਾਰੀ ਆ ਕੇ ਇਸ ਚੀਜ਼ ਨੂੰ ਸਮਝਾਇਆ ਲੋਕਾਂ ਨੂੰ ਵੀ ਭਾਈ ਟਰੱਕਿੰਗ ਬਹੁਤ ਡਾਊਨ ਜਾਣੀ ਆ, 2023-24 ਬਹੁਤ ਮਾੜੇ ਹਾਲਾਤ ਰਹਿਣੇ ਆ, ਆਪਣੀ ਫਲੀਟ ਨੂੰ ਕੱਟ ਕਰੋ। ਰਮਨ ਭਾਜੀ ਨੇ ਵਾਰ-ਵਾਰ ਇਹ ਗੱਲਾਂ ਕਹੀਆਂ, ਜੇ ਉਹ ਕਈ ਕਹਿੰਦੇ ਸੀ ਡਰਾਉਂਦੇ ਆ ਤੋਂ ਹਾਲਾਤ ਸਾਹਮਣੇ ਆ ਗਏ ਨੇ ਹਨਾ। ਸੋ ਮੈਂ ਸਿਰਫ ਫੀਡਬੈਕ ਦੇ ਤੌਰ ਤੇ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਬਹੁਤ ਵਧੀਆ ਗੁੱਡ ਜੌਬ ਕਰ ਰਹੇ ਹੋ, ਕੰਟੀਨਿਊਜ਼ ਰੱਖੋ। ਥੈਂਕ ਯੂ। ਤੇ ਦੂਜੀ ਸੈਕੰਡ ਮੈਂ ਇੱਕ ਬੇਨਤੀ ਇਹ ਵੀ ਕਰਨੀ ਚਾਹੁੰਦਾ ਵੀ ਜਿਵੇਂ ਹੁਣ ਆਪਾਂ ਉਹ ਟਾਈਮ ਤਾਂ ਚਲੋ ਲੰਘ ਗਿਆ ਵੀ ਟਰੱਕਾਂ ਵਾਲਾ ਲੋਡ, ਮੈਂ ਕਈ ਦਿਨਾਂ ਤੋਂ ਨਾ ਐਮਾਜੋਨ ਦੇ ਰਮਨ ਭਾਜੀ ਲੋਡ ਦੇਖ ਰਿਹਾ, ਐਮਾਜੋਨ ਦੇ ਲੋਡ ਵੀ ਇੰਨੇ ਮਾੜੇ ਹਾਲਾਤ ਹੋ ਚੁੱਕੇ ਆ ਨਾ। ਹਾਲਾਂਕਿ ਕ੍ਰਿਸਮਸ ਤੇ ਨਿਊ ਈਅਰ ਆਉਣ ਵਾਲਾ ਵਾ, ਪਿਛਲੇ ਕਈ ਸਾਲਾਂ 'ਚ ਬੜੇ ਵਧੀਆ ਪ੍ਰਾਈਸ ਤੇ ਬੜਾ ਕੁਛ ਹੁੰਦਾ ਸੀ। ਤਕਰੀਬਨ ਮੈਂ ਕੱਲ ਪਰਸੋਂ ਤੋਂ ਦੇਖ ਰਿਹਾ ਜਿਹੜਾ $2 ਦਾ ਲੋਡ ਦਾ ਰੇਟ ਸੀ, ਲੋਕੀ $1.60 ਤੋਂ ਟੱਪਣ ਨਹੀਂ ਦਿੰਦੇ, ਚੱਕ ਕੇ ਤੁਰੀ ਜਾਂਦੇ ਨੇ। ਸੋ ਇਹ ਮਾਰਕੀਟ ਜਦੋਂ ਹਾਲਾਤ ਮਾੜੇ ਆਉਂਦੇ ਨਾ, ਲੋਕੀ ਖੁਦ ਵੀ ਫਿਰ ਕੁਝ ਜ਼ਿਆਦਾ ਖਰਾਬ ਕਰ ਲੈਂਦੇ ਨੇ। ਔਰ ਉਹਨਾਂ ਨੇ ਵੀ ਇਹ ਸਿਸਟਮ ਕਰਤਾ ਕਿ 10 ਘੰਟੇ ਪਹਿਲਾਂ 1-1 ਸੈਂਟ ਕਰਕੇ ਵਧਾਉਣ ਲੱਗ ਗਏ ਨੇ। ਹੁਣ ਇਹ ਆਪਣੇ ਲੋਕਾਂ ਨੂੰ ਪੇਸ਼ੈਂਸ ਚਾਹੀਦੀ ਆ, ਪਰ ਗੱਲ ਇਹ ਆ ਵੀ ਉੱਥੇ ਜਦੋਂ ਪੇਸ਼ੈਂਸ ਦੀ ਗੱਲ ਕਰਦੇ ਆ ਤਾਂ ਅਗਲਾ ਕਹਿੰਦਾ ਖਬਰਾਂ ਮੈਨੂੰ ਮਿਲੇ ਕਿ ਨਾ ਮਿਲੇ, ਇਸ ਚੱਕਰ 'ਚ ਫਸ ਗਈ ਆ ਦੁਨੀਆ। ਸੋ ਹਾਲਾਤ ਬਹੁਤ ਮਾੜੇ ਨੇ ਜੀ। ਸਮਾਂ ਜਿਹਦੀ ਆਪਾਂ ਗੱਲ ਕਰਦੇ ਸੀ, ਤੁਸੀਂ ਅਕਸਰ ਰੇਡੀਓ ਤੇ, ਮੈਂ ਵੀ ਕਈ ਵਾਰ ਕੀਤੀ, ਉਹ ਆ ਚੁੱਕਿਆ। ਸੋ ਹੁਣ ਇਹਦੇ ਵਿੱਚ ਮੈਂ ਤਾਂ ਇੱਕੋ ਹੀ ਰਿਕੁਐਸਟ ਕਰਦਾ ਵੀ ਸਮਾਂ ਉਹ ਨਹੀਂ ਰਿਹਾ ਤੇ ਇਹ ਵੀ ਨਹੀਂ ਰਹਿਣਾ। ਜ਼ਿੰਦਗੀ ਜ਼ਰੂਰ ਆ, ਇਹਨੂੰ ਜ਼ਰੂਰ ਸੋਚ ਸਮਝ ਕੇ ਸਮਾਂ ਜਿਨ੍ਹਾਂ ਨੇ ਨਹੀਂ ਸੰਭਾਲਿਆ ਠੀਕ ਆ, ਪਰ ਜੇ ਮਾੜਾ ਟਾਈਮ ਤੁਹਾਡੇ ਤੇ ਆ ਚੁੱਕਿਆ, ਜ਼ਿੰਦਗੀ ਨਾਲੋਂ ਕੋਈ ਚੀਜ਼ ਜ਼ਰੂਰੀ ਨਹੀਂ। ਖਾਲੀ ਹੱਥ ਇਸ ਕੰਟਰੀ 'ਚ ਆਏ ਸੀ, ਪਲੀਜ਼ ਆਪਣੀ ਲਾਈਫ ਨੂੰ ਜ਼ਰੂਰ ਸੰਭਾਲੋ। ਮੈਂ ਦੇਖ ਰਿਹਾ ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ, ਬੜੇ ਮੇਰੇ ਹਾਲਾਤ ਦੇਖਣ ਦੀਆਂ ਗੱਲਾਂ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੋਕਲ ਆ ਮੇਰੀ, ਕਈ ਵੀ ਆਵਾਜ਼ ਨੂੰ ਵੀ ਪਛਾਣਦੇ ਆ ਤੇ ਚੰਗਾ ਨਹੀਂ ਲੱਗਦਾ ਹਨਾ। ਸੋ ਏਦਾਂ ਦੇ ਹਾਲਾਤ ਮੈਂ ਕੱਲ ਗੱਲਾਂ ਬਾਤਾਂ ਹੋਈਆਂ ਦੇਖੇ ਨੇ ਜੀ। ਧੰਨਵਾਦ ਜੀ। ਦੇਖੋ, ਅਮਰੀਕਾ ਦੀ ਇੱਕ ਜਿਹੜੀ ਖਾਸੀਅਤ ਆ ਇਹਨਾਂ ਮੁਲਕਾਂ ਦੀ, ਤੁਸੀਂ ਬੈਂਕਰਪਟ ਵੀ ਹੋ ਜਾਓ ਤਾਂ ਕੋਈ ਚੱਕਰ ਨਹੀਂ, ਤੁਸੀਂ ਮੁੜ ਤੋਂ ਜ਼ੀਰੋ ਤੋਂ ਜਿਹੜੇ ਉਹ ਸ਼ੁਰੂ ਹੋ ਸਕਦੇ ਆ। ਐਵੇਂ ਮਨਾਂ ਦੇ ਉੱਤੇ ਬੋਝ ਲੈ ਕੇ ਚੱਲਣ ਦੀ ਜਿਹੜੀ ਉਹ ਲੋੜ ਨਹੀਂ ਆ। ਸਾਲ 2 ਖੰਡ ਕੋਈ ਹੋਰ ਜੌਬ ਕਰ ਲਓ, ਮੁੜ ਦੁਬਾਰਾ ਆ ਜਿਓ ਇੱਧਰਲੇ ਪਾਸੇ ਨੂੰ। ਇਹ ਕੋਈ ਐਸੀ ਜਿਹੜੀ ਉਹ ਗੱਲ ਨਹੀਂ ਆ। ਬਾਕੀ ਐਜ ਏ ਸੁਸਾਇਟੀ ਭਾਈਚਾਰੇ ਦੇ ਤੌਰ ਦੇ ਉੱਤੇ ਇੱਕ ਦੂਜੇ ਦਾ ਸਹਾਰਾ ਬਣੋ, ਇੱਕ ਦੂਜੇ ਦਾ ਸਾਥ ਦਿਓ, ਉਹਨਾਂ ਨੂੰ ਹੌਸਲਾ ਜਿਹੜਾ ਉਹ ਸਭ ਤੋਂ ਵੱਧ ਹੌਸਲੇ ਦੀ ਜਿਹੜੀ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੀ ਜ਼ਰੂਰਤ ਹੁੰਦੀ ਆ। ਕੋਈ ਨਹੀਂ, ਵਾਧੇ ਘਾਟੇ ਦੁਨੀਆ ਦੇ ਵਿੱਚ ਚੱਲਦੇ ਰਹਿੰਦੇ, ਜ਼ਿੰਦਗੀਆਂ 'ਚ ਚੱਲਦੇ ਰਹਿੰਦੇ ਆ। ਇੱਦਾਂ ਨਹੀਂ, ਆਪਾਂ ਕੋਈ ਗਲਤ ਸੋਚ ਮਨ ਦੇ ਵਿੱਚ ਨਹੀਂ ਜਿਹੜੀ ਉਹ ਲੈ ਕੇ ਆਉਣੀ। ਬੰਦਾ ਫਿਰ ਡਿੱਗ ਕੇ ਹੀ ਜਿਹੜਾ ਬਹੁਤ ਵਾਰੀ ਬੰਦਾ ਉੱਠਦਾ ਆ, ਉਹਨੂੰ ਕਾਮਯਾਬੀਆਂ ਮਿਲਦੀਆਂ। ਜਿਨ੍ਹਾਂ ਨੂੰ ਅੱਜ ਤੁਸੀਂ ਕਾਮਯਾਬ ਦੇਖ ਰਹੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਨੂੰ ਵੀ ਉਹ ਕਿੰਨੀ ਵਾਰੀ ਡਿੱਗ ਕੇ ਬੰਦਾ ਉੱਠਿਆ ਹੁੰਦਾ। ਸੋ ਹੌਸਲਾ ਨਹੀਂ ਢਾਉਣਾ, ਹੌਸਲਾ ਨਹੀਂ ਹਾਰਨਾ। ਚੜ੍ਹਦੀ ਕਲਾ ਦੀ ਜਿਹੜੀ ਸੋਚ ਆ ਉਹ ਆਪਣੇ ਗੁਰੂ ਸਾਹਿਬ ਵੀ ਆਪਾਂ ਨੂੰ ਦੱਸਦੇ ਆ। ਇਹ ਦਿਨ ਦੇਖੋ ਸ਼ਹਾਦਤਾਂ ਦੇ ਚੱਲ ਰਹੇ ਆ। ਗੁਰੂ ਸਾਹਿਬ ਨੇ ਪੂਰਾ ਪਰਿਵਾਰ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ, ਸਾਰਾ ਦੇਖੋ ਪਰਿਵਾਰ ਪਹਿਲਾਂ ਵਿਛੋੜਾ ਹੋਇਆ, ਸਾਰਿਆਂ ਦੀਆਂ ਸ਼ਹਾਦਤਾਂ ਹੋਈਆਂ, ਪਰ ਫਿਰ ਵੀ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰਹੇ। ਆਪਾਂ ਉਹਨਾਂ ਤੋਂ ਇਹ ਚੀਜ਼ਾਂ ਜਿਹੜੀਆਂ ਸਿੱਖਣੀਆਂ। ਸੋ ਹੌਸਲਾ ਨਾ ਹਾਰੋ, ਚੜ੍ਹਦੀ ਕਲਾ ਦੇ ਵਿੱਚ ਜਿਹੜਾ ਹੋ ਰਹੋ ਜੀ। ਤੇ ਆਪਣੇ ਕੁਝ ਅਗਲੇ ਹੋਰ ਕਾਲਰਸ ਆ, ਉਹਨਾਂ ਦੇ ਨਾਲ ਗੱਲ ਕਰਦੇ ਆ। ਸਨੀ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਨੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹ ਭਾਜੀ ਮੈਂ ਪੁੱਛਣਾ ਸੀਗਾ, ਐਕਚੁਅਲੀ ਮੈਂ ਇੰਡੀਆਨਾ 'ਚ ਨਹੀਂ ਰਹਿੰਦਾ, ਇੱਥੇ ਨਹੀਂ ਰਹਿੰਦਾ, ਕੈਲੀਫੋਰਨੀਆ 'ਚ ਨਹੀਂ ਰਹਿੰਦਾ। ਮੇਰਾ ਟਰੱਕ ਦੀ ਜਿਹੜੀ ਟਾਈਟਲ ਆ ਉਹ ਕੈਲੀਫੋਰਨੀਆ ਦਾ ਆ। ਤੇ ਪਹਿਲਾਂ ਹੀ ਆ ਜਦ ਮੈਂ ਇੱਥੇ ਰਹਿੰਦਾ ਸੀਗਾ, ਤੇ ਉਹ ਵੀ ਮੈਨੂੰ ਵੀ ਕਰਾਉਣਾ ਪਊਗਾ ਉਹ ਜੀ ਰਜਿਸਟ੍ਰੇਸ਼ਨ ਤੁਸੀਂ ਕਹਿੰਦੇ ਆ ਜੀ? ਭਾਜੀ ਤੁਸੀਂ ਕੈਲੀਫੋਰਨੀਆ ਆਉਣਾ ਆ? ਨਹੀਂ ਮੈਂ ਨਹੀਂ ਆਉਣਾ। ਇਹ ਤਾਂ
ਤੁਸੀਂ ਕਦੀ ਵੀ ਇੱਧਰ ਨੂੰ ਲੋਡ ਲੈ ਕੇ ਆਉਂਦੇ ਆ ਜਾਂ ਇੱਥੋਂ ਚੱਕ ਕੇ ਲੈ ਕੇ ਜਾਂਦੇ? ਨਹੀਂ ਜੇ ਨਹੀਂ ਆਉਣੇ ਫਿਰ ਨਹੀਂ ਲੋਡ। ਫਿਰ ਤੁਸੀਂ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਮੇਰਾ ਸਿਰਫ ਟਾਈਟਲ ਕੈਲੀਫੋਰਨੀਆ ਦਾ ਹੈ। ਚੇਂਜ ਕਰਾ ਲਓ ਪਹਿਲਾਂ ਆਪਣੇ, ਤੁਸੀਂ ਲੋਕਲ ਉਹ ਚੇਂਜ ਕਰਾ ਲਓ। ਹਾਂ ਉੱਧਰ ਲੈ ਚੇਂਜ ਕਰਾ ਲਓ ਨਾ। ਹਾਂਜੀ ਠੀਕ ਹੈ ਜੀ, ਕੈਲੀਫੋਰਨੀਆ ਨਹੀਂ ਆਉਣਾ ਫਿਰ ਤੁਹਾਨੂੰ ਲੋਡ ਨਹੀਂ ਗੀ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ। ਸੋ ਚਾਹੇ ਅੰਦਰ ਚੱਲ ਰਿਹਾ ਕੈਲੀਫੋਰਨੀਆ ਦੇ ਟਰੱਕ ਤੇ ਜਾਂ ਬਾਹਰਲੀਆਂ ਸਟੇਟਾਂ ਤੋਂ ਜਿਹੜੇ ਉਹ ਆ ਰਹੇ ਆ, ਉਹਨਾਂ ਨੂੰ ਇਹ ਜਿਹੜੀ ਕਾਰ ਵਾਲੀ ਰਜਿਸਟ੍ਰੇਸ਼ਨ ਆ ਉਹ ਲਾਜ਼ਮੀ ਆ। ਆਪਣੇ ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਜੀ ਤੇ ਰਾਜਕਰਨਵੀਰ ਜੀ ਤੇ ਰਮਨ ਢਿੱਲੋਂ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਮਖੌਲ ਵਾਲੀ ਗੱਲ ਆ ਜੀ, ਆ ਰਾਜਕਰਨਵੀਰ ਜੀ ਨੇ ਜਦੋਂ ਕਹਿਣਾ ਸਣੀ ਜੀ ਤੇ ਪੂਰੀ ਧੁੰਦ ਸੀ ਤੇ ਵਹਿੰਦੀ ਧੁੱਪ ਨਿਕਲਿਆ ਜੀ। ਮੈਂ ਕਿਹਾ ਰੱਬ ਨੂੰ ਵੀ ਚੇਤਾ ਆ ਗਿਆ, ਕਿਤੇ ਕਿਤੇ ਗੱਲ ਕੀਤੀ ਪੂਰੀ ਆ ਜੀ। ਤੇ ਚੱਕਰ ਇਹ ਆ ਜੀ ਵੀ ਦੇਖੋ ਭਾਈ, ਕੋਈ ਵੀ ਨਾ ਭਲਵਾਨ ਆ ਜਾਂ ਬੱਚਾ ਵੀ ਤੁਰ ਸਕਦਾ ਨਾ ਤੇ 100 ਵਾਰੀ ਡਿੱਗਦਾ ਤੇ 100 ਵਾਰੀ ਹਾਰਦਾ। ਦਿਲ ਨਾ ਛੱਡੋ, ਇਹ ਚੰਗੇ ਮਾੜੇ ਸਮੇਂ ਆਉਂਦੇ ਜਾਂਦੇ ਰਹਿਣੇ ਆ। ਜ਼ਿੰਦਗੀ ਹੈ ਤਾਂ ਤੁਹਾਡੇ ਕੋਲੇ ਸਾਰਾ ਕੁਝ ਹੈ, ਤੇ ਜ਼ਿੰਦਗੀ ਖਰਾਬ ਹੋਈ ਤੁਹਾਡਾ ਪਰਿਵਾਰ ਵੀ ਤੇ ਆਪ ਤਾਂ ਤੁਸੀਂ ਜਾਣਾ ਹੀ ਜਾਣਾ। ਬਹੁਤ ਮੁੜ ਕੇ ਮੁਸੀਬਤਾਂ ਚ ਘਿਰਦੇ ਆ। ਤੇ ਦੂਜਾ ਨੰਬਰ ਇਹ ਆ ਜੀ ਵੀ ਵੇਖੋ, ਤੁਸੀਂ ਕਹਿੰਦੇ ਨਾ ਵੀ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਆਏ ਤੋਂ ਚਲਾਈ ਜਾਂਦਾ। ਪਰਸੋਂ ਦੀ ਗੱਲ ਆ ਤੇ ਮੈਂ ਨਾ ਚੱਲਿਆ ਸੀਗਾ ਇੱਧਰ ਕਿਸੇ ਪਾਸੇ ਨੂੰ ਤੇ ਵੇਅਰ ਹਾਊਸ ਦੇ ਨੇੜੇ, ਤੇ ਉਹ ਨਾ ਟਰੱਕ ਸਟਾਪ ਤੋਂ ਬੰਦਾ ਨਿਕਲਿਆ ਤੇ ਉਹਨੇ ਉੱਥੋਂ ਨਹੀਂ ਵੇਲਾ ਨਿਕਲ ਕੇ ਤੇ ਨਾਲ ਹੀ ਐਵੇਂ ਮਿੰਟ ਇੱਕ ਹੋਇਆ ਤੇ ਉਹਦੇ ਨਾਲ ਟਰੱਕ ਨੂੰ ਅੱਗ ਪੈ ਗਈ। ਤੇ ਮੈਂ ਦਵਾ ਦਵਾ ਉਹਨੂੰ ਹਾਰਨ ਮਾਰ ਕੇ ਖਿਲਾਰ ਕੇ ਭੱਜ ਕੇ ਮੈਂ ਇੱਕ ਚਾਬੀ ਲੈ ਕੇ ਗਿਆ ਵੀ ਜਿਹੜੀ ਉਹਨੂੰ ਲੱਗਦੀ ਸੀਗੀ, ਰੈਂਚ ਸੀਗਾ ਮੇਰੇ ਕੋਲੇ ਬੈਟਰੀ ਨੂੰ। ਮੈਂ ਉਹਦਾ ਹੁੱਡ ਚੱਕਿਆ, ਨਾਲ ਉਹਦਾ ਬਕਸਾ ਜਿਹਾ ਚਕਾ ਕੇ ਤੇ ਬੈਟਰੀ ਖੋਲ ਕੇ ਪਾਸੇ ਕੀਤੀ। ਉਹ ਬੰਦੇ ਨੂੰ ਪਤਾ ਨਾ ਲੱਗੇ ਮੈਂ ਕੀ ਕਰਨਾ। ਮੈਂ ਆਖਿਆ ਤੇਰੇ ਕੋਲੇ ਜਿਹੜਾ ਫਾਇਰ ਜੀ ਵਾਲਾ ਨਾ ਇੱਕ ਤਾਂ ਇਹ ਮਾਰਦੇ ਆ, ਮੇਰੇ ਕੋਲ ਪਾਣੀ ਦੀ ਗੇਲਣ ਵੀ ਆ। ਉਹ ਚਲੋ ਹੀ ਅੱਗ ਬੁਝਾ ਲਈ ਤੇ ਬੰਦੇ ਵੇਖੋ ਇੰਸਪੈਕਸ਼ਨ ਕਰਦੇ ਤੜਕੇ ਸੁਬਾਹ। ਤੇ ਉਹਦੇ ਚ ਨਾ ਚੱਕਰ ਆ ਜੀ ਵੀ ਵੇਖਦੇ ਹੀ ਨਹੀਂ ਮੇਰੀ ਤਾਰ ਕਿੱਥੇ ਪਈ ਆ ਕਿੱਥੇ ਨਹੀਂ। ਉਹ ਚੈਸੀ ਦੇ ਨਾਲ ਟੱਚ ਕਰਦੀ ਸੀ, ਉਹ ਇਸ ਕਰਕੇ ਉਹ ਰਗੜ ਕੇ ਤੇ ਸਪਾਰਕ ਕਰ ਗਈ ਤੇ ਅੱਗ ਲੱਗੀ। ਇਹ ਇੰਸਪੈਕਸ਼ਨ ਵੀ ਜਦੋਂ ਕਰਨੀ ਆ ਵੇਖੋ, ਤਾਂ ਹੀ ਕਹਿੰਦੇ ਨਾ ਇੰਸਪੈਕਸ਼ਨ ਕਰੋ ਭਾਈ, ਗੌਰ ਨਾਲ ਵੇਖੋ ਵੀ ਤੁਹਾਡਾ ਕੋਈ ਚੀਜ਼ ਲੂਜ ਤਾਂ ਨਹੀਂ ਜਾਂ ਕੋਈ ਡਿੱਗੀ ਤਾਂ ਨਹੀਂ ਜਾਂ ਕੋਈ ਕੀ ਚੱਕਰ ਹੈ ਨਾ। ਇਸ ਕਰਕੇ ਸਟ੍ਰੈਸ ਤਾਂ ਇੰਨੀ ਹੋਈ ਪਈ ਆ, ਵੇਖਦੇ ਨਹੀਂ ਇੱਕ ਦੂਜੇ ਤੋਂ ਛੱਡੋ ਛੱਡੀ ਮੁੱਠੋ ਮੁੱਠੀ ਭਜਾਈ ਤੁਰੇ ਜਾਂਦੇ ਆ। ਮੇਰਾ ਤਾਂ ਇੰਨਾ ਹੀ ਕਹਿਣਾ ਵੀ ਸਹਿਜ ਨਾ ਚੱਲੋ ਭਾਈ, ਹਾਂ ਸਬਰ ਨਾਲ ਚੱਲੋ, ਸਬਰ ਦਾ ਘੁੱਟ ਮਿੱਠਾ ਹੁੰਦਾ। ਬਿਲਕੁਲ, ਥੈਂਕ ਯੂ ਬੂਟਾ ਸਿੰਘ ਜੀ, ਮਿਹਰਬਾਨੀ ਜੀ, ਸ਼ੁਕਰੀਆ। ਅਖੀਰਲੇ ਕੁਝ ਕਾਲਰ ਆ, ਸਮਾਂ ਆਪਣਾ ਤਕਰੀਬਨ ਸਮਾਪਤ ਆ ਤੇ ਜਿੰਨੇ ਕਾਲਰ ਆ ਬੇਨਤੀ ਉਹਨਾਂ ਨੂੰ ਵੀ ਜਲਦੀ ਗੱਲ ਮੁਕਾਉਣ ਦੀ ਪਲੀਜ਼ ਕੋਸ਼ਿਸ਼ ਕਰਨਾ ਜੀ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਜਿਹੜਾ ਲੋਡ ਕਿਸੇ ਦਾ ਖਲੋਤਾ ਉਹਦੇ ਬਾਰੇ ਦੱਸਣਾ ਚਾਹੁੰਦਾ ਵੀ ਸਾਡੇ ਇੱਥੇ ਮਲੇਸ਼ੀਆ ਨਾ ਕਿਸੇ ਸ਼ਹਿਰ ਦੇ ਵਿੱਚ ਕੋਈ ਐਮਾਜ਼ੋਨ ਦਾ ਟਰੱਕ ਲਾ ਗਿਆ ਸੀਗਾ। ਠੀਕ ਹੈ। ਉਹ 1 ਮਹੀਨੇ ਬਾਅਦ ਉਹਨੇ ਸਾਈਡ ਤੇ ਖਿਲਾਰ ਸਜਿਆ ਉਹਨਾਂ ਨੂੰ ਲੈਟਰ ਦੇ ਦਿੱਤਾ ਵੀ ਇੰਨਾ ਕਿਰਾਇਆ ਬਣ ਗਿਆ, ਤੁਹਾਡਾ ਟਰੱਕ ਆ ਖਲੋਤਾ ਵਾ ਤੇ ਇੰਨਾ ਮੇਰਾ ਕਿਰਾਇਆ ਬਣਦਾ ਦੇ ਜੋ। ਉਹ ਕਿਰਾਇਆ ਹੀ ਉਹਦਾ ਇੰਨਾ ਜ਼ਿਆਦਾ ਬਣ ਗਿਆ, ਉਹਦੇ ਵੇਚ ਦਿਓ, ਉਹਨੇ ਵੀ ਲਿਖ ਕੇ ਦਿਓ, ਸਾਨੂੰ ਲਿਖ ਕੇ ਉਹਨਾਂ ਭੇਜਤਾ ਤੇ ਉਹਨੇ ਆਪਣੇ ਕੋਲ ਰੱਖ ਲਿਆ, ਉਹ ਮੁੱਲ ਪਾ ਕੇ ਤੇ ਆਪਣੇ ਨਾਂ ਤੇ ਕਰਾ ਲਿਆ। ਇਹੋ ਲਾ ਲਿਆ ਉਹ ਭਰਾ ਦਾ ਤੇ। ਥੈਂਕ ਯੂ ਤੁਹਾਡਾ ਸਾਰਾ, ਮਿਹਰਬਾਨੀ। ਹਾਂਜੀ ਸਨੀ ਜੀ, ਕਰ ਦਿਓ ਧੁੱਪ ਪੂਰੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਚਲੋ ਲੌਂਗ ਸਟੋਰੀ ਸ਼ਾਰਟ ਦੇ ਵਿੱਚ ਨਿਬੇੜ ਦਿੰਦਾ। ਕੰਪਨੀ ਹੈ ਇੱਕ ਯੂਨੀਵਰਸਿਟੀ ਦੀ, ਉੱਥੋਂ $36,000 ਲੈਣਾ। ਮੈਂ 4 ਮਹੀਨੇ ਕੰਮ ਕੀਤਾ ਤੇ 5,000 ਦੀ ਚੈੱਕ ਮਿਲੀ ਸਿਰਫ ਮੈਨੂੰ। ਠੀਕ ਆ, ਮਿੰਟਾਂ ਪਾ ਕੇ ਮੈਂ ਉੱਥੋਂ ਫਿਊਲ ਕਾਰਡ ਲਿਆ, 2-3 ਬੰਦੇ ਵਿੱਚ ਪਾ ਕੇ ਵੀ ਚੱਲ ਪੈਸੇ ਨਹੀਂ ਦੇਣੇ, ਫਿਊਲ ਕਾਰਡ ਤਾਂ ਦੇ ਦੇ। ਹੁਣ ਉਹਨੇ ਫਿਊਲ ਕਾਰਡ ਵੀ ਮੇਰਾ ਬੰਦ ਕਰ ਦਿੱਤਾ ਹੈ। ਇਹਦਾ ਕੋਈ ਹੱਲ ਹੈਗਾ ਜੀ? ਜੀ ਰਮਨ ਜੀ, ਤੁਸੀਂ ਕਿੱਦਾਂ ਮਤਲਬ ਕਿ ਉਹਨਾਂ ਦੇ ਕੋਲ ਐਜ਼ ਅ ਓਨਰ ਆਪਰੇਟਰ ਕੰਮ ਕਰਦੇ ਸੀ ਜੀ? ਹਾਂਜੀ ਹਾਂਜੀ, ਤੁਸੀਂ ਆਪਣਾ ਕੋਰਟ ਦੇ ਵਿੱਚ ਲੈ ਕੇ ਜਾ ਸਕਦੇ ਉਹਨਾਂ ਨੂੰ ਜੀ, ਕਿਉਂਕਿ ਐਜ਼ ਅ ਓਨਰ ਆਪਰੇਟਰ ਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਉਹਨਾਂ ਨੂੰ। ਓਕੇ, ਲੇਬਰ ਕੋਡ ਜਾ ਸਕਦੇ ਹਨ? ਨਹੀਂ, ਲੇਬਰ ਕੋਡ ਜੇ 4 ਲੇਬਰ ਕੋਡ ਨਹੀਂ ਕਰ ਸਕਦੇ? ਨਹੀਂ, ਲੇਬਰ ਕੋਡ ਚ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੈ ਨਾ। ਹਾਂਜੀ ਹਾਂਜੀ, ਸੋ ਫਿਰ ਇਹ ਕਿਹੜਾ ਸਿਵਲ ਕੋਰਟ 'ਚ ਜਾਣਾ ਪੈਣਾ, ਰੈਗੂਲਰ ਸਿਵਲ ਕੋਰਟ? ਹਾਂਜੀ, ਸਿਵਲ ਕੋਰਟ 'ਚ ਜਾ ਕੇ ਜੇ W2 ਦੇ ਹੁੰਦੇ ਫਿਰ ਜਾ ਸਕਦੇ ਸੀ ਲੋਕ। ਨਹੀਂ, W2 ਤੇ ਤਾਂ ਹੋਣਗੇ ਨਾ ਜੇ ਇਹ ਆਪਣਾ ਨਹੀਂ, ਜੇ EMPLOYEE ਹੁੰਦੇ ਉਹਨਾਂ ਦੇ। ਹਾਂ, ਥੈਂਕ ਯੂ ਠੀਕ ਹੈ ਜੀ ਜੀ। ਸੋ
ਸਮਾਂ ਸਮਾਪਤ ਹੈ। ਥੈਂਕ ਯੂ, ਮਿਹਰਬਾਨੀ ਰਮਨ ਜੀ, ਸ਼ੁਕਰੀਆ ਜੀ। ਜਾਂਦੇ ਜਾਂਦੇ ਰਾਜਕਰਮਵੀਰ ਸਿੰਘ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਆਉਣ ਵਾਲੇ ਅੱਜ ਤੋਂ ਲੈ ਕੇ 7 ਦਿਨ ਲਗਾਤਾਰ ਪੰਜਾਬ ਵੱਖ-ਵੱਖ ਤੋਂ ਗੁਰੂ ਘਰਾਂ ਤੋਂ ਜਿਹੜੇ ਸਮਾਗਮ ਚੱਲਣਗੇ ਲਾਈਵ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲ ਦੇ ਉੱਤੇ। ਅੱਜ ਵੀ 4 ਘੰਟੇ ਤੋਂ ਵੱਧ ਜਿਹੜਾ ਉੱਥੋਂ ਦਾ ਪ੍ਰਸਾਰਣ ਆ ਉਹ ਚੱਲਿਆ। ਗੁਰਦੁਆਰਾ ਆਨੰਦਗੜ੍ਹ ਸਾਹਿਬ ਜਿਹੜਾ ਆ ਉੱਥੋਂ ਅਨੰਦਪੁਰ ਸਾਹਿਬ ਦੇ ਵਿੱਚ ਆ, ਉੱਥੋਂ ਦਾ ਸਿੱਧਾ ਪ੍ਰਸਾਰਣ ਆਪਾਂ ਸਰਵਣ ਕੀਤਾ ਤਕਰੀਬਨ 4.5 ਘੰਟੇ। ਇਸੇ ਤਰੀਕੇ ਦੇ ਨਾਲ ਕੱਲ ਨੂੰ ਵੀ ਤੇ ਆਉਂਦੀ 28 ਤਰੀਕ ਤੱਕ ਇੱਦਾਂ ਹੀ ਜਿਹੜੇ ਸਮਾਗਮ ਆ ਵੱਖ-ਵੱਖ ਗੁਰੂ ਘਰਾਂ ਤੋਂ ਤੁਹਾਡੇ ਲਈ ਜਿਹੜਾ ਉਹ ਆਪਾਂ ਨਸ਼ਰ ਕਰਦੇ ਰਹਿਣਾ ਆ, ਪੇਸ਼ ਕਰਦੇ ਰਹਿਣਾ ਆ। ਸੋ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ ਆ। GST ਟਰੱਕਿੰਗ ਵਾਲੇ, ਖਾਲਸਾ ਇੰਸ਼ੋਰੈਂਸ ਵਾਲੇ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਲਾਈਵ ਆ ਰਹੇ ਸਮਾਗਮਾਂ ਨੂੰ ਸਪਾਂਸਰ ਕੀਤਾ। ਜੇ ਤੁਸੀਂ ਵੀ ਇਹਨਾਂ ਸਮਾਗਮਾਂ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਟਾਈਮ ਜ਼ਰੂਰ ਦੱਸਦੇ ਜਾਈਏ ਰਾਜਕਰਮਵੀਰ ਸਿੰਘ, ਕਿਉਂਕਿ ਉੱਥੇ ਸ਼ਾਮ ਨੂੰ ਸ਼ੁਰੂ ਹੁੰਦੇ ਆ 5 ਵਜੇ ਦੇ ਹਾਂਜੀ, ਕਰੀਬ। ਇੱਥੇ ਤੁਸੀਂ ਲਾ ਲਓ ਹੁਣ 4:30 5:30 ਵਜੇ ਜਿਹੜੇ ਇੱਥੇ ਸਵੇਰੇ ਸ਼ੁਰੂ ਹੋ ਜਾਂਦੇ ਆ ਜੀ। ਸੋ ਤੁਸੀਂ ਆਪਣੇ ਤੜਕੇ ਸਵੇਰੇ, ਸੋ ਜਿੱਦਾਂ ਸਵੇਰੇ ਆਪਾਂ ਨਿਤਨੇਮ ਕਰਦੇ ਆ, ਸਰਵਣ ਕਰਦੇ ਆ, ਉਸ ਟਾਈਮ ਦੇ ਉੱਤੇ ਤੁਸੀਂ ਆਪਣੇ ਟੀਵੀਜ਼ ਦੇ ਉੱਤੇ ਲਾ ਕੇ ਪੰਜਾਬੀ ਰੇਡੀਓ USA ਦੀ YouTube ਜਾਂ Facebook ਲਾ ਲਿਆ ਕਰੋ ਤੇ ਉੱਤੇ ਤੁਸੀਂ ਫਿਰ ਸਿੱਧਾ ਆ ਉੱਥੋਂ ਦੇਖ ਸੁਣ ਸਕਦੇ ਆ। ਤੇ ਹੁਣ ਲੈਂਦੇ ਜੀ ਆਪਾਂ ਇਜਾਜ਼ਤ। ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨੇਗੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।